ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਹਵੇਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 9 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਉਸ ਖਬਰ ਤੋਂ ਜਿਸ ਖਬਰ ਦੀ ਚਰਚਾ ਪੰਜਾਬ ਦੀ ਸਿਆਸਤ ਦੇ ਵਿੱਚ ਤਾਂ ਹੈ ਹੀ ਹੈ, ਆਮ ਆਦਮੀ ਪਾਰਟੀ ਦੀ ਸਿਆਸਤ ਦੇ ਵਿੱਚ ਵੀ ਬਹੁਤ ਹੈ, ਪਰ ਉਹ ਗੱਲ ਵੱਖਰੀ ਹੈ ਵੀ ਇਹਦੇ ਤੇ ਕਿਸੇ ਨੇ ਕਿੰਤੂ ਨਹੀਂ ਕਰਨਾ। ਆਮ ਆਦਮੀ ਪਾਰਟੀ ਚੋਂ ਖਾਸ ਕਰਕੇ ਵਿਰੋਧੀ ਤਾਂ ਕਰ ਹੀ ਰਹੇ ਨੇ, ਲਗਾਤਾਰ ਹੀ ਕਰ ਰਹੇ ਨੇ। ਮਜੀਠੀਆ ਤਾਂ ਇਸ ਮਾਮਲੇ ਦੇ ਵਿੱਚ ਦੂਜਿਆਂ ਨਾਲੋਂ ਜ਼ਿਆਦਾ ਸਗੋਂ ਐਕਟਿਵ ਨੇ, ਮੁੱਖ ਮੰਤਰੀ ਸਾਹਿਬ ਤੇ ਤੰਜ਼ ਕਰਨ ਦੇ ਲਈ। ਮਾਨ ਸਾਹਿਬ ਦੇ ਘਰ, ਜਿਹੜੇ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਨੇ, ਉਹਨਾਂ ਦੇ ਘਰ ਕਹਿੰਦੇ ਦਿੱਲੀ ਵਾਲੇ ਮਹਿਮਾਨਾਂ ਦੀ ਐਂਟਰੀ ਹੋ ਗਈ। ਐਂਟਰੀ ਤਾਂ ਹੋ ਗਈ, ਚਲੋ ਕਿਸੇ ਨੂੰ ਇਤਰਾਜ਼ ਨਹੀਂ ਸੀ ਹੋਣਾ ਚਾਹੀਦਾ ਕਿ ਨਵੇਂ ਜਾਂ ਪੁਰਾਣੇ, ਪਰ ਇਸ ਐਂਟਰੀ ਦੇ ਨਾਲ ਪੁਰਾਣਿਆਂ ਨੂੰ ਬੈਨ ਕਰਤਾ। ਪ੍ਰਵੀਨ ਜੀ, ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ 'ਚ ਲਗਾਤਾਰ ਵਾਪਰ ਰਿਹਾ, ਉਸਨੇ ਇੱਕ ਚੀਜ਼ ਸਪਸ਼ਟ ਕਰਤੀ ਕਿ ਪੰਜਾਬ ਦੀ ਜੋ ਤਸੀਰ ਹੈ, ਪੰਜਾਬ ਦੀ ਜੋ ਜ਼ਮੀਰ ਹੈ, ਪੰਜਾਬ ਦਾ ਜੋ ਅੜਨ ਤੇ ਖੜਨ ਦਾ ਮਤਲਬ ਕਿ ਉਹਦਾ ਇੱਕ ਆਦਤ ਹੈ ਜਾਂ ਉਹਦਾ ਇੱਕ ਜੀਵਨ ਜਾਂਚ ਦਾ ਹਿੱਸਾ ਹੈ ਨਾ, ਉਹ ਸਿਆਸਤਦਾਨਾਂ 'ਚ ਨਹੀਂ ਰਿਹਾ। ਉਹ ਸਿਆਸੀ ਕਿਰਦਾਰ ਦਾ ਹੁਣ ਹਿੱਸਾ ਨਹੀਂ ਰਿਹਾ। ਜੀ ਬਿਲਕੁਲ, ਸਿਆਸਤਦਾਨ ਉਸ ਤੋਂ ਵਾਂਝੇ ਹੋ ਗਏ ਨੇ। ਭਗਵੰਤ ਮਾਨ ਹੋਰੀ ਲਗਾਤਾਰ ਗੁਰਭਜਨ ਗਿੱਲ ਹੋਰਾਂ ਦਾ ਇੱਕ ਸ਼ੇਅਰ ਵਰਤਦੇ ਹੁੰਦੇ ਸੀ, ਔਰ ਮੈਨੂੰ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਦੇ 92 ਦੇ 92 MLA ਤੇ ਉਹ ਢੁਕਦਾ ਜਾਂ ਉਹਨਾਂ ਲਈ ਸਵਾਲ ਕਰਦਾ ਨਜ਼ਰ ਆਉਂਦਾ। ਠੀਕ ਹੈ, ਉਹਨਾਂ ਦਾ ਸ਼ੇਅਰ ਕਿ ਆਪਣੀ ਜਾਂਚੇ ਤਾਂ ਉਹ ਵੱਡੇ ਕਰ ਜਾਂਦਾ ਹੈ, ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ, ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ, ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ ਹੈ। ਬਿਲਕੁਲ ਕਹਿੰਦੇ ਸੀ। ਹੁਣ ਕੀ ਇਹਨਾਂ ਨੂੰ ਬੇਸ਼ਰਮ ਕਹੀਏ? ਤੁਸੀਂ ਹੱਥ ਵੱਢ ਕੇ ਦਿੱਲੀ ਨੂੰ ਦੇ ਰਹੇ ਹੋ ਤੇ ਸੀ ਵੀ ਨਹੀਂ ਕਰ ਰਹੇ ਤੇ ਸਵਾਲ ਵੀ ਨਹੀਂ ਕਰ ਰਹੇ, ਤੇ ਤੁਸੀਂ ਇਸੇ ਨੂੰ ਇਹ ਸਮਝਦੇ ਹੋ ਕਿ ਇਸੇ ਸ਼ਰਤਾਂ ਦੇ ਉੱਤੇ ਜੇ ਇਹ ਮੁੱਖ ਮੰਤਰੀ ਨੂੰ ਲਾ ਕੇ ਸਾਨੂੰ ਬਣਾ ਦੇਣ ਤਾਂ ਵੀ ਅਸੀਂ ਤਿਆਰ, ਅਸੀਂ ਉਹਦੇ ਨਾਲੋਂ ਵੱਧ ਲਿਖਣ ਲਈ ਤਿਆਰ ਹਾਂ। ਜੀ ਆਪਾਂ ਲਗਾਤਾਰ ਪਿਛਲੇ ਲਗਭਗ 10-12 ਦਿਨਾਂ ਤੋਂ ਇਸ ਪਹਿਲੂ ਤੇ ਗੱਲ ਕਰਦੇ ਆ ਰਹੇ ਹਾਂ ਕਿ CM ਹਾਊਸ ਚੋਂ ਇੱਕ ਇੱਕ ਕਰਕੇ ਭਗਵੰਤ ਮਾਨ ਦੇ ਜਾਂ ਪੰਜਾਬ ਦੇ ਨੁਮਾਇੰਦੇ ਜਿਹੜੇ ਲਾਏ ਸੀ ਉਹ ਹਟਾਏ ਜਾ ਰਹੇ ਨੇ। ਆਪਾਂ ਲਗਾਤਾਰ ਗੱਲ ਕਰਦੇ ਹਾਂ ਕਿ OSD ਹਟਾਤਾ, ਦੂਏ ਨੂੰ ਹੁਕਮ ਹੋ ਗਏ ਦਫ਼ਤਰ ਖਾਲੀ ਕਰੋ, ਆਹ ਕਰੋ। ਤੇ ਆਪਾਂ ਕੱਲ ਹੀ ਗੱਲ ਕਰਕੇ ਹਟਿਆ ਕਿ ਜਾਣਕਾਰੀ ਮਿਲ ਰਹੀ ਹੈ ਕਿ ਕੈਬਨਿਟ ਦੇ ਵਿੱਚ ਵਿਭਵ ਕੁਮਾਰ ਦੀ ਐਂਟਰੀ ਤੇ ਮੋਹਰ ਲੱਗ ਗਈ। ਅੱਜ ਵੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਅਧਿਕਾਰਕ ਤੌਰ ਤੇ ਇਹਦੀ ਪੁਸ਼ਟੀ ਕਰਨ ਲਈ ਅਜੇ ਵੀ ਕੋਈ ਤਿਆਰ ਨਹੀਂ, ਪਰ ਕੰਨੋ ਕੰਨੀ ਸਾਰੇ ਦੱਸ ਰਹੇ ਨੇ ਕਿ ਹਾਂ ਜੀ ਇਹ ਹੋ ਗਿਆ। ਜੀ, ਬੈਠਕ 'ਚ ਹਿੱਸਾ ਲੈਣ ਵਾਲੇ ਮੰਤਰੀਆਂ ਤੋਂ ਲੈ ਕੇ ਫਾਈਲਾਂ ਫੜਾਉਣ ਵਾਲੇ ਬਾਬੂਆਂ ਤੱਕ ਸਾਰੇ ਇਸ ਗੱਲ ਦੀ ਹਾਮੀ ਭਰਦੇ ਨੇ ਕਿ ਬਿਲਕੁਲ ਜੀ ਉਸ ਕੈਬਨਿਟ ਦੀ ਬੈਠਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਭਵ ਕੁਮਾਰ ਵਾਲੀ ਫਾਈਲ ਤੇ ਓਕੇ ਕਰਵਾਇਆ। ਤੇ ਮਤਲਬ ਵਿਭਵ ਕੁਮਾਰ ਦੀ ਤਾਂ ਐਂਟਰੀ ਹੋ ਗਈ CM ਹਾਊਸ 'ਚ। ਅੱਛਾ, ਆਪਾਂ ਲਗਾਤਾਰ ਗੱਲ ਕਰਦੇ ਹਾਂ ਕਿ ਪਹਿਲਾਂ ਮਨਜੀਤ ਸਿੱਧੂ ਨੂੰ ਹਟਾਇਆ, ਫਿਰ ਓਮਕਾਰ ਸਿੰਘ ਹਟਾਇਆ, ਫਿਰ ਨਵਨੀਤ ਬਾਜਵਾ ਹਟਾਇਆ, ਫਿਰ ਇਹ ਸਭ ਦੇ ਦਰਮਿਆਨ ਇਹ ਵੀ ਚਰਚਾ ਚੱਲਦੀ ਰਹੀ ਕਿ ਸੁਖਵੀਰ ਤੇ ਰਾਜਵੀਰ ਵਾਲੇ ਦਫ਼ਤਰਾਂ ਨੂੰ ਵੀ ਕਹਿ ਦਿੱਤਾ ਗਿਆ ਕਿ ਦਫ਼ਤਰ ਖਾਲੀ ਕਰੋਗੇ, ਹੈ ਨਾ। ਤੇ ਫਿਰ ਇਹ ਸਭ ਦੇ ਦਰਮਿਆਨ ਮਤਲਬ ਕਿ ਇਹ ਵੀ ਖਬਰ ਆ ਗਈ ਕਿ ਵੀ ਬਲਤੇਜ ਪੰਨੂ ਨੇ ਅਸਤੀਫਾ ਦਿੱਤਾ ਜੀ। ਹਾਂਜੀ ਬਿਲਕੁਲ, ਉਹਦੀਆਂ ਸੇਵਾਵਾਂ ਵੀ ਖਤਮ ਹੋ ਗਈਆਂ। ਹੁਣ ਇਹ ਅਧਿਕਾਰਕ ਤੌਰ ਤੇ ਗੱਲ ਸਾਹਮਣੇ ਵੀ ਆ ਗਈ, ਹੈ ਨਾ। ਉਹ ਤੋਂ ਬਾਅਦ ਉਹ ਕੁੜੀ ਮਨਪ੍ਰੀਤ ਕੌਰ, ਉਹਨੂੰ ਹਟਾਉਣ ਦੀਆਂ ਖਬਰਾਂ ਆ ਗਈ ਜੀ। ਤੇ ਦਰਸ਼ਕਾਂ ਨੂੰ ਯਾਦ ਹੋਣਾ ਕਿ ਆਪਾਂ ਹਫ਼ਤਾ ਪਹਿਲਾਂ
ਇਹ ਵੀ ਗੱਲ ਕੀਤੀ ਸੀ ਕਿ ਸੀਐਮ ਹਾਊਸ ਦੇ ਵਿੱਚ ਇਕੱਲੇ ਦਫ਼ਤਰ ਹੀ ਨਹੀਂ ਖਾਲੀ ਕਰਾਏ, 3 ਕੁ ਕਮਰੇ ਵੀ ਖਾਲੀ ਕਰਾ ਲਏ ਨੇ। ਸੋ ਹੁਣ ਕੈਬਨਿਟ ਦੀ ਮੋਹਰ ਲੱਗਣ ਤੋਂ ਬਾਅਦ ਜੀ ਅਧਿਕਾਰਕ ਤੌਰ ਤੇ ਅੱਜ ਜਾਂ ਕੱਲ ਨੂੰ ਉਹਦੀ ਨਿਯੁਕਤੀ ਵਾਲੀ ਚਿੱਠੀ ਜਾਰੀ ਹੁੰਦੀ ਹੈ ਜਾਂ ਨਹੀਂ ਵੀ ਜਾਰੀ ਕਰਦੇ, ਅੰਦਰ ਖਾਤੇ ਹੀ ਹੈ। ਪਰ ਵਿਭਵ ਕੁਮਾਰ ਦੇ ਨਾਲ ਦਿੱਲੀ ਦੀ ਟੀਮ, ਦਿੱਲੀ ਦੇ ਮਹਿਮਾਨ ਸੀਐਮ ਹਾਊਸ ਦੇ ਵਿੱਚ ਐਂਟਰ ਕਰ ਗਏ ਨੇ ਔਰ ਸਾਰਾ ਕੰਮਕਾਜ ਹੁਣ ਉਹ ਦੇਖਣਗੇ। ਪੰਜਾਬ ਵਾਲੇ ਸਾਰੇ ਬੈਨ ਨੇ ਜੀ। ਮਤਲਬ ਇਹ ਇੱਕ ਨਵੇਂ ਤਰ੍ਹਾਂ ਦਾ ਬਦਲਾਅ ਹੈ ਕਿ ਜਿਹੜਾ ਨੂੰ ਲਾਉਂਦਾ ਏ ਤਾਂ ਢੋਲ ਪਿੱਟ ਕੇ ਲਾਉਂਦਾ ਏ ਕਿ ਹਾਂ ਮਤਲਬ ਕਿ ਲਓ ਜੀ, ਸੋਸ਼ਲ ਮੀਡੀਆ ਤੇ ਫੋਟੋਆਂ, ਤਸਵੀਰਾਂ, ਗਲੇ ਮਿਲਦੇ, ਜੱਫੀਆਂ ਪਾਉਂਦੇ, ਗੁਲਦਸਤੇ ਦਿੰਦੇ, ਤੇ ਜਿੱਦਣ ਤੋਰਦੇ ਨੇ ਉਦਣ ਆਏ ਆ ਜਿਵੇਂ ਦੁੱਧ ਚੋਂ ਮੱਖੀ ਕੱਢ ਕੇ ਛੱਡਦੇ ਨੇ ਕਿ ਚਲੋ ਜਾਓ ਭਾਜੋ, ਤੁਹਾਡੀ ਲੋੜ ਨਹੀਂ। ਸੋ ਪਰ ਇਹ ਸਾਰਾ ਕੁਝ ਹੋ ਕਿਹਦੇ ਇਸ਼ਾਰੇ ਤੇ ਰਿਹਾ ਕਿ ਭਗਵੰਤ ਮਾਨ ਆਪ ਮੁਹਾਰੇ ਕਰ ਰਹੇ ਨੇ। ਜੀ ਜੀ। ਜੇ ਭਗਵੰਤ ਮਾਨ ਆਪ ਮੁਹਾਰੇ ਕਰ ਰਹੇ ਹੁੰਦੇ ਤਾਂ 2 ਵਾਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਸੱਦ ਕੇ ਏਦਾਂ ਬੈਠਕ ਨਾ ਕਰ ਲੈਂਦੇ ਭਗਵੰਤ ਮਾਨ ਦੀ ਗੈਰ ਹਾਜ਼ਰੀ ਤੋਂ। ਭਗਵੰਤ ਮਾਨ ਦੀ ਬਜਾਏ ਰਾਘਵ ਚੱਡਾ ਨੂੰ ਬਿਠਾਇਆ ਜਾਂਦਾ, ਮੰਤਰੀਆਂ ਨੂੰ ਹੁਕਮ ਦਿੱਤਾ ਜਾਂਦਾ ਤੇ ਕੱਲੇ ਨੂੰ 1 to 1 ਬੁਲਾ ਕੇ ਵੀ ਆਰਡਰ ਦਿੱਤਾ ਜਾਂਦਾ। ਜੀ ਜੀ। ਤੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਇਹ ਸਭ ਕਰ ਰਹੇ ਹੁੰਦੇ ਤਾਂ ਨਵੇਂ ਮੰਤਰੀਆਂ ਦੇ ਬਦਲਾਅ ਤੋਂ ਬਾਅਦ ਕੈਬਨਿਟ ਦੀ ਬੈਠਕ ਜਲੰਧਰ ਹੋਣੀ ਸੀ, ਚੰਡੀਗੜ੍ਹ ਨਾ ਹੁੰਦੀ। ਸੋ ਇਹਦਾ ਮਤਲਬ ਇਹ ਦਿੱਲੀ ਵਾਲੇ, ਆਪਾਂ ਕੱਲ ਹੀ ਗੱਲ ਕਰ ਰਹੇ ਸੀ ਔਰ ਇਹਦੇ ਉੱਤੇ ਮੋਹਰ ਲੱਗ ਰਹੀ ਹੈ ਕਿ ਪੰਜਾਬ ਨੂੰ ਹੁਣ ਦਿੱਲੀ ਦੇ 3 ਮੁੱਖ ਮੰਤਰੀ ਚਲਾ ਰਹੇ ਨੇ। ਔਰ ਉਹਨਾਂ ਚੋਂ ਇੱਕ ਹੈਗਾ ਜਿਹੜਾ ਅਫਸਰਸ਼ਾਹੀ ਦਾ ਮੁੱਖ ਮੰਤਰੀ ਹੈ ਰਾਘਵ ਚੱਡਾ, ਇੱਕ ਹੈਗਾ ਜਿਹੜਾ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਮੁੱਖ ਮੰਤਰੀ ਹੈ ਸੰਦੀਪ ਪਾਠਕ, ਇੱਕ ਹੈਗਾ ਕੈਬਨਿਟ ਦਾ ਓਵਰਆਲ ਦਾ ਮੁਖੀ ਅਰਵਿੰਦ ਕੇਜਰੀਵਾਲ, ਤੇ ਭਗਵੰਤ ਮਾਨ ਜੀ ਕੋਲ ਪ੍ਰਚਾਰ ਮਹਿਕਮਾ ਤੇ ਭਾਸ਼ਣ ਮਹਿਕਮਾ। ਸੋ ਇਹ ਸਾਰਾ ਕੁਝ ਪੰਜਾਬ ਦੀ ਤਸਵੀਰ ਅਨੁਸਾਰ ਨਹੀਂ ਹੋ ਰਿਹਾ। ਤੇ ਜੇ ਇੱਕ ਵੀ ਐਮਐਲਏ ਰਿਐਕਟ ਨਹੀਂ ਕਰਦਾ, ਜਿਹੜੇ ਕਹਿੰਦੇ ਸੀ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ, ਦੱਬਦਾ ਕਿੱਥੇ, ਉਹ ਮਿਲਦਾ ਸਾਰੇ ਹੀ ਦੱਬ ਗਿਆ ਜੀ। ਸੋ ਇਹ ਬਦਲਾਅ ਪੰਜਾਬ ਨੂੰ ਮਨਜ਼ੂਰ ਨਹੀਂ ਹੈਗਾ। ਮਤਲਬ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਹੁਣ ਪੰਜਾਬ ਕੰਨੀ ਪਿੱਠ ਕਰਕੇ ਖੜੇ ਨੇ ਤੇ ਦਿੱਲੀ ਨੂੰ ਮੱਥਾ ਟੇਕ ਰਹੇ ਨੇ। ਇਹ ਪੰਜਾਬ ਨੂੰ ਮਨਜ਼ੂਰ ਨਹੀਂ ਹੈਗਾ। ਜੇ ਅਜੇ ਵੀ ਉਹ ਕਿਸੇ ਗੱਲ ਤੇ ਸਟੈਂਡ ਲੈ ਲੈਣ, ਸ਼ਾਇਦ ਪੰਜਾਬ ਦੇ ਲੋਕ ਉਹਦੀ ਪਿੱਠ ਤੇ ਆ ਜਾਣ। ਪਰ ਉਹ ਸਟੈਂਡ ਵਾਲੀ ਹੁਣ ਬਿਰਤੀ ਦਿਖਦੀ ਨਹੀਂ। ਇੰਝ ਲੱਗਦਾ ਜਿਵੇਂ ਇਹ ਸਮਝੌਤਾ ਹੋ ਗਿਆ, ਇਹ ਐਗਰੀਮੈਂਟ ਹੋ ਗਿਆ ਉਹ ਕਿ ਹਾਂ ਵੀ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਮੈਂ ਹੀ ਰਹੂੰਗਾ, ਕੰਮ ਸਾਰਾ ਤੁਸੀਂ ਚਲਾਓਗੇ। ਇਹ ਸਥਿਤੀ ਲੱਗ ਰਹੀ ਹੈ ਅੱਜ ਪੰਜਾਬ ਦੀ। 3 ਅਕਤੂਬਰ ਦਾ ਜਿਹੜਾ ਖਬਰ ਤੇ ਨਜ਼ਰ ਪ੍ਰੋਗਰਾਮ ਸੀ ਨਾ ਸ਼ਰਮਾ ਜੀ ਆਪਣਾ, ਉਹਦੇ 'ਚ ਇੱਕ ਹੈਡਲਾਈਨ ਆਪਾਂ ਦਿੱਤੀ ਸੀ ਤੇ ਚਰਚਾ ਵੀ ਕੀਤੀ ਸੀ ਉਸ ਖਬਰ ਤੇ ਕਿ ਸੀਐਮ ਮਾਨ ਤੋਂ ਕੇਜਰੀਵਾਲ ਨੇ ਖੋਲਿਆ ਹਰਾ ਪੈਨ। ਇਹ 3 ਅਕਤੂਬਰ ਦੀ ਗੱਲ ਹੈ। 3 ਅੱਜ ਦੇਖ ਲਓ ਹੁਣ ਕਿੰਨੀ ਤਰੀਕ, ਅੱਜ 9 ਹੈ। ਤਾਂ ਹੀ ਮੈਂ ਕਹਿ ਰਿਹਾ ਕਿ ਆਪਾਂ ਹਫ਼ਤੇ ਤੋਂ ਲਗਭਗ ਇਹਦੇ ਪਰ ਚਰਚਾ ਕਰਦੇ ਆ ਰਹੇ ਹਾਂ। ਹਾਂਜੀ ਬਿਲਕੁਲ। ਨੇ ਉਸ ਤੋਂ ਇੱਕ ਦਿਨ ਉਸ ਤੋਂ ਵੀ ਪਹਿਲਾਂ ਆਪਾਂ ਇੱਕ ਵਾਰੀ ਇਸ ਗੱਲ ਦੀ ਚਰਚਾ ਕੀਤੀ ਸੀਗੀ ਕਿ ਜਿਹੜੀ ਰੀਸ਼ਫਲਿੰਗ ਹੋ ਰਹੀ ਹੈ, ਜਿਸ ਦਿਨ ਸ਼ਾਇਦ ਓਂਕਾਰ ਸਿੰਘ ਨੂੰ ਹਟਾਇਆ ਸੀਗਾ OST ਨੂੰ, ਜਾਂ ਨਵਨੀਤ ਵਾਧਵਾ ਨੂੰ, ਸ਼ਾਇਦ ਉਦੋਂ ਹੀ ਇੱਕ ਅੱਧੀ ਜਿਹੜੀ ਫੇਰ ਬਦਲਾਅ ਹੋਈ ਸੀਗੀ। ਉਦੋਂ ਹੀ ਆਪਾਂ ਚਰਚਾ ਕਰ ਲਈ ਸੀਗੀ ਕਿ ਹੁਣ ਸੀਐਮ ਦਾ ਜਿਹੜਾ CMO ਆ ਜਿਹੜਾ ਉਹਦਾ ਮੁਹਾਂਦਰਾ ਬਦਲ ਰਿਹਾ, ਤੇ ਅੱਜ ਆਪਾਂ ਉਸ ਖਬਰ ਦੇ ਉੱਤੇ ਕਿ ਸਾਰੀ ਟੀਮ ਜਿਹੜੀ ਆ ਉਹ ਪੁਰਾਣੇ ਬਿਆਨ ਕਰ ਦਿੱਤੇ ਗਏ ਨੇ। ਤੁਸੀਂ ਇਹ ਵੀ ਦੇਖੋ ਕਿ ਇਸ ਸਭ ਦੇ ਦਰਮਿਆਨ ਜੀ ਵਿਕਰਮ ਮਜੀਠੀਆ ਨੂੰ ਨੋਟਿਸ ਜਾਰੀ ਕੀਤਾ ਹੈ, ਮਤਲਬ OST ਰਾਜਵੀਰ ਹੋਰਾਂ ਨੇ, ਮੁੱਖ ਮੰਤਰੀ OST ਦੇ ਜਿਹੜੇ ਰਾਜਵੀਰ ਹੋਰੀ, ਕਿਉਂਕਿ ਵਿਕਰਮ ਮਜੀਠੀਆ ਲਗਾਤਾਰ ਹਮਲੇ ਬੋਲ ਰਹੇ ਨੇ। ਉਹ ਕਹਿੰਦੇ ਵੀ ਰਾਜਵੀਰ ਦਾ ਪਰਿਵਾਰ ਬਾਹਰ ਸੈੱਟ ਹੈ ਨਾ, ਤੇ ਉਹ ਹਵਾਲੇ ਦੇ ਉੱਤੇ ਵਿੱਚ ਸ਼ਾਮਲ ਹੈ ਜਿਹੜੇ ਦੋਸ਼ ਲਾਏ ਨੇ ਵਿਕਰਮ ਮਜੀਠੀਆ ਨੇ, ਹੈ ਨਾ, ਉਹਨਾਂ ਦੇ ਉੱਤੇ, ਮਤਲਬ ਰਾਜਵੀਰ ਹੋਰਾਂ ਤੇ ਉਹਨਾਂ ਨੇ ਮੋੜ ਮਾਫੀ ਨੋਟਿਸ ਭੇਜਿਆ ਕਿ ਵੀ 48 ਘੰਟਿਆਂ 'ਚ ਮਾਫੀ ਮੰਗ ਲਵੇ ਵਿਕਰਮ ਮਜੀਠੀਆ, ਨਹੀਂ ਤਾਂ ਮੈਂ ਕਾਨੂੰਨੀ ਕਾਰਵਾਈ ਕਰੂੰਗਾ। ਇਹ ਮੇਰੇ ਤੇ ਝੂਠੇ ਦੋਸ਼ ਨੇ ਇਹਨਾਂ ਦੇ, ਨਾ। ਉਹ ਕਹਿੰਦੇ ਕਿ ਵੀ ਇਹ ਨਵਨੀਤ ਬਾਹਰ ਜਾ ਆਪਣਾ ਰਾਜਵੀਰ ਬਾਹਰ ਜਾ ਸਕਦਾ ਜੀ, ਪੈਸੇ ਲੈ ਕੇ ਇਹ ਸੈੱਟ ਕਰਾਊਗਾ ਜੀ ਇਹਨਾਂ ਸਾਰਿਆਂ ਨੂੰ। ਤੇ ਹੁਣ ਉਹਨਾਂ ਨੇ ਬਲਤੇਜ ਪੰਨੂ ਤੇ ਵੀ ਇਹੀ ਉਂਗਲ ਧਰੀ ਹੈ। ਉਹ ਕਹਿੰਦੇ ਵੀ ਬਲਤੇਜ ਪੰਨੂ ਵੀ ਵਿਦੇਸ਼ੀ ਨਾਗਰਿਕ ਹੈ ਜੀ, ਇਹ ਪੰਜਾਬ ਛੱਡ ਕੇ ਜਾ ਸਕਦਾ ਹੈ, ਇਹਨਾਂ ਦੇ ਖਿਲਾਫ LOC ਜਾਰੀ ਕੀਤੀ ਜਾਵੇ ਕਿ ਵਿਦੇਸ਼ ਛੱਡ ਕੇ ਨਾ ਜਾ ਸਕਣ। ਉਹ ਲਗਾਤਾਰ ਇਹੋ ਜਿਹੇ ਹਮਲੇ ਕਰ ਰਹੇ ਨੇ ਤੇ ਇੱਧਰ ਇਹ ਧਿਰਾਂ ਨੂੰ ਨੋਟਿਸ ਭੇਜਣ ਲੱਗ ਗਿਆ। ਸੋ ਹੁਣ ਇਹ ਮਾਮਲਾ ਅਦਾਲਤੀ ਕਚਹਿਰੀ ਵੀ ਤੁਹਾਨੂੰ ਨਜ਼ਰ ਆ ਸਕਦਾ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਆ, ਅਗਲੀ ਖਬਰ ਦੇ ਵੱਲ ਵਧੀਆ ਆਪਾਂ ਸਰਕਾਰ ਦੀ ਵੀ ਤਿਆਰੀ ਕਰ ਲਈਏ, ਗੱਲ ਕਰ ਲਈਏ। ਕਹਿੰਦੇ 2.5 ਸਾਲਾਂ ਦੇ ਵਿੱਚ ਚੌਥੇ ਚੀਫ ਸੈਕਟਰੀ ਲਾਏ ਨੇ ਹੁਣ ਸਰਕਾਰ ਨੇ, ਤੇ ਬਦਲਾਅ ਜਿਹੜਾ ਉਹ ਜਾਰੀ ਹੈ ਪ੍ਰਵੀਨ ਜੀ। ਲਗਾਤਾਰ ਮੰਤਰੀ ਤੋੜ ਦੋ ਜੀ, ਕੱਢ ਦੋ ਜੀ, ਹਟਾ ਦੋ ਜੀ, ਲਿਆਓ ਜੀ, ਬਦਲਾਓ ਜੀ, ਆ ਹੁਣ ਨਵੇਂ ਜੀ 4 ਤੋੜ ਕੇ 5 ਲਿਆਂਦੇ ਜੀ। ਉਹ ਸਾਰੀ ਜੋ ਕੁਛ ਹੋ ਰਿਹਾ, ਇਹ ਪੰਜਾਬ 'ਚ ਨਵਾਂ ਹੀ ਰੰਗ ਢੰਗ ਦੇਖਣ ਨੂੰ ਮਿਲ ਰਿਹਾ।
ਕਿ 2.5 ਸਾਲਾਂ 'ਚ ਤੁਸੀਂ ਅੱਧੀ ਤੋਂ ਜ਼ਿਆਦਾ ਕੈਬਨਿਟ ਬਦਲਣੀ ਪੈਗੀ ਤੁਹਾਨੂੰ, ਜੀ ਜੀ। ਹੈ ਨਾ। ਤੇ ਅਫਸਰਸ਼ਾਹੀ ਦੇ ਵਿੱਚ ਜਿਵੇਂ ਧੜਾ-ਧੜ ਤਬਦੀਲੀਆਂ ਹੋ ਰਹੀਆਂ ਸੀਗੀਆਂ, ਸੋ ਅੱਜ ਅਖੀਰਲਾ ਕੁੰਡਾ ਜਿਹੜਾ ਬਚਿਆ ਸੀ ਤੁਸੀਂ ਉਹ ਵੀ ਬਦਲ ਲਿਆ। ਸੋ ਪਿਛਲੇ ਦਿਨਾਂ 'ਚ ਆਪਾਂ ਗੱਲ ਕੀਤੀ ਕਿ ਕਿਵੇਂ ਡੀਸੀ, ਐਸਡੀਐਮ, ਐਸਐਸਪੀ, ਕਮਿਸ਼ਨਰ ਪੁਲਿਸ, ਜੇ ਉਹ ਸਾਰਾ ਕੁਝ ਬਦਲਿਆ। ਤੇ ਹੁਣ ਤੁਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਮੁਖੀ ਵਜੋਂ ਜਿਹੜੇ ਕੰਮ ਕਰਦੇ ਆ, ਪੰਜਾਬ ਦੇ ਚੀਫ ਸੈਕਟਰੀ, ਤੁਸੀਂ ਉਹਨਾਂ ਨੂੰ ਬਦਲਿਆ। ਪਰ ਇਹ ਕੋਈ ਨਵੀਂ ਗੱਲ ਨਹੀਂ ਹੈ। 2.5 ਸਾਲਾਂ 'ਚ ਇਹ ਵੀ ਚੌਥੀ ਵਾਰ ਹੋ ਰਿਹਾ ਜਨਾਬ। ਜੀ ਜੀ। ਸਭ ਤੋਂ ਪਹਿਲਾਂ ਅਨੁਰੁੱਧ ਤਿਵਾੜੀ, ਫਿਰ ਬੀਕੇ ਜੰਜੂਆ, ਹੈ ਨਾ। ਬੀਕੇ ਜੰਜੂਆ ਤੋਂ ਬਾਅਦ ਫਿਰ ਅਨੁਰਾਗ ਵਰਮਾ, ਤੇ ਅਨੁਰਾਗ ਵਰਮਾ ਤੋਂ ਬਾਅਦ ਹੁਣ ਕੈਪਸਿਨਾ। ਜੀ ਬੇਸ਼ੱਕ ਕੈਪਸਿਨਾ ਕੋਲ 20 ਸਾਲਾਂ ਦਾ ਤਜਰਬਾ ਹੈ, ਤਜਰਬੇਕਾਰ ਨੇ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ, ਸਾਰਾ ਕੁਝ ਹੈ ਨਾ। ਪਰ ਜਦੋਂ ਅਨੁਰਾਗ ਵਰਮਾ ਲੱਗਿਆ ਸੀ ਤਦ ਵੀ ਕੈਪਸਿਨਾ ਦਾਅਵੇਦਾਰ ਸੀ, ਹੈ ਨਾ। ਅਨੁਰਾਗ ਵਰਮਾ ਤਾਂ ਜਦ ਕਿੰਨਿਆਂ ਨੂੰ ਬਾਈਪਾਸ ਕਰਕੇ ਲਾਇਆ ਸੀ। ਸੋ ਇਹ ਸਭ ਦੇ ਬਾਵਜੂਦ ਹੁਣ ਹਟਾਉਣ ਲੱਗੇ ਦੇਰ ਵੀ ਲਾਈ। ਮਤਲਬ ਕਿ ਜਿਹੜੇ ਅਨੁਰਾਗ ਵਰਮਾ ਕਹਿੰਦੇ ਕਿ ਸਾਰਾ ਕੰਮਕਾਰ ਦੇਖ ਰਹੇ ਸੀਗੇ, ਅਚਾਨਕ ਤੁਸੀਂ ਉਹਨਾਂ ਨੂੰ ਹੁਕਮ ਚਾੜਤਾ ਕਿ ਲਓ ਜੀ ਤੁਹਾਡੀ ਛੁੱਟੀ। ਇਹ ਤਾਰਾਂ ਵੀ ਦਿੱਲੀ ਤੋਂ ਖੜਕੀਆਂ ਜੀ, ਕਿਉਂਕਿ ਕੈਪਸਿਨਾ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਵੀ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਹੈ, ਤੇ ਉਸ ਨੂੰ ਤੁਸੀਂ ਇੱਥੇ ਲਿਆਂਦਾ। ਔਰ ਇਹ ਪ੍ਰਸ਼ਾਸਨਿਕ ਫੇਰ ਬਦਲ ਉਸ ਸਮੇਂ ਹੋ ਰਿਹਾ ਜਦੋਂ ਪੰਜਾਬ 'ਚ ਪੰਚਾਇਤੀ ਚੋਣਾਂ ਚੱਲ ਰਹੀਆਂ। ਜੀ ਜੀ ਬਿਲਕੁਲ। ਇਹ ਪ੍ਰਸ਼ਾਸਨਿਕ ਮੁਖੀ ਨੂੰ ਉਸ ਸਮੇਂ ਬਦਲਿਆ ਜਾ ਰਿਹਾ ਜਦੋਂ ਪੰਜਾਬ ਦੇ ਵਿੱਚ ਮੰਡੀ ਦਾ ਸੀਜ਼ਨ ਚੱਲ ਰਿਹਾ, ਝੋਨੇ ਦਾ। ਬਿਲਕੁਲ ਸਹੀ ਹੈ। ਤੇ ਸਰਕਾਰ ਦੇ ਅੰਦਰ ਕਿਹੋ ਜਿਹੀ ਉਥਲ ਪੁਥਲ ਹੈ। ਤੇ ਇਸ ਲਈ ਇਹ ਸਾਰੇ ਵਰਤਾਰੇ, ਇਹਦਾ ਮਤਲਬ ਇਹ ਦੋਏ ਪਾਸੇ ਹੋ ਰਿਹਾ ਹੈ। ਸਰਕਾਰੀ ਤੌਰ ਤੇ ਵੀ ਕਿ ਮੰਤਰੀ ਵੀ ਦਿੱਲੀ ਦੇ ਚਹੇਤੇ ਹੀ ਰਹਿਣਗੇ, ਅਫਸਰ ਅਧਿਕਾਰੀ ਵੀ ਦਿੱਲੀ ਦੇ ਚਹੇਤੇ ਰਹਿਣਗੇ, ਸਲਾਹਕਾਰ, ਐਡਵਾਈਜ਼ਰ, ਟੀਮ, OSD ਸਾਰਾ ਕੁਝ ਦਿੱਲੀ ਦੇ ਰਹਿਣਗੇ। ਸੋ ਫਿਰ ਇਹ ਗੱਲ ਦਰੁਸਤ ਹੈ ਨਾ ਕਿ ਇਹ ਸਮਝੌਤਾ ਨਹੀਂ ਤਾਂ ਹੋਰ ਕੀ ਹੈ ਕਿ ਹਾਂ ਵੀ ਬਸ ਮੈਨੂੰ ਮੁੱਖ ਮੰਤਰੀ ਦਾ ਅਹੁਦਾ ਦੇ ਰੱਖੋ, ਮੇਰੀ ਫੱਟੀ ਨੇਮ ਪਲੇਟ ਲਾਈ ਰੱਖੋ। ਸੋ ਬਕਾਇਦਾ ਤੌਰ ਤੇ ਕੈਪਸਿਨਾ ਨੂੰ ਚੀਫ ਸੈਕਟਰੀ ਬਣਾਉਣ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ। ਠੀਕ ਹੈ ਜੀ। ਤੇ ਬਿਨਾਂ ਕਾਰਨ ਦੱਸੇ ਅਨੁਰਾਗ ਵਰਮਾ ਨੂੰ ਤੋਰ ਦਿੱਤਾ ਗਿਆ। ਸੋ ਇਹ ਚੌਥੇ ਪੰਜਾਬ ਦੇ 2.5 ਸਾਲਾਂ 'ਚ ਆਏ ਚੀਫ ਸੈਕਟਰੀ ਨੇ। ਸੋ ਅਗਲੇ 2.5 ਸਾਲਾਂ 'ਚ ਕੀ 4 ਹੋਰ ਲੱਗਣਗੇ? ਉਵੇਂ ਹੀ ਜਿਵੇਂ ਆਪਾਂ ਗੱਲ ਕਰਦੇ ਸੀ ਕਿ 92 'ਚੋਂ 50 ਤਾਂ ਮੰਤਰੀ ਬਣਾ ਹੀ ਲੈਣਗੇ। ਸਹੀ। ਸੋ ਇਹਦਾ ਮਤਲਬ ਇਹ 5 ਸਾਲਾਂ 'ਚ ਮਤਲਬ 8-9 ਤਾਂ ਚੀਫ ਸੈਕਟਰੀ ਬਣਾ ਹੀ ਲੈਣਗੇ। ਸੋ ਅਜਿਹੇ ਬਦਲਾਅ ਪੰਜਾਬ ਨੇ ਪਹਿਲਾਂ ਨਹੀਂ ਦੇਖੇ। ਤੁਸੀਂ ਜਦੋਂ ਸਰਕਾਰੀ ਤੌਰ ਤੇ ਕੰਮ ਕਰਨਾ ਹੁੰਦਾ ਤਾਂ ਟੀਮ ਬਣ ਕੇ ਕੰਮ ਹੁੰਦਾ। ਮਤਲਬ ਜੇ 2.5 ਸਾਲਾਂ 'ਚ ਤੁਹਾਡੇ 4 ਚੌਥਾ ਲਿਆਉਣਾ ਪੈ ਜਾਂਦਾ, ਪਹਿਲੇ 3 ਤੇ ਤੁਹਾਡਾ ਭਰੋਸਾ ਨਹੀਂ ਸਹੀ ਬਣ ਪਾਇਆ, ਹੈ ਨਾ, ਤਾਂ ਹੁਣ ਵਾਲਿਆਂ ਨੂੰ ਕੀ ਹੋਊਗਾ ਕਿ ਤੁਹਾਡਾ ਉਹਨਾਂ ਤੇ ਭਰੋਸਾ ਹੈ, ਤੇ ਜੇ ਲੱਕ ਹੀ ਅਗਲਾ ਦਿੱਲੀ ਤੋਂ ਆਇਆ ਫਿਰ ਤੁਹਾਡੇ ਤੇ ਭਰੋਸਾ ਉਹ ਵੀ ਨਹੀਂ ਕਰੂਗਾ। ਜੀ ਬਿਲਕੁਲ ਬਿਲਕੁਲ। ਸੋ ਇਸ ਲਈ ਇਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹਿਲਜੁਲ ਹੈ ਜਿਹੜੀ ਪੰਜਾਬ ਹਿੱਤ 'ਚ ਨਹੀਂ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਸਰਕਾਰ ਸਥਿਰ ਨਾ ਹੋਵੇ ਤਾਂ ਸੂਬੇ ਦੀ ਸਥਿਰਤਾ ਦੀ ਤੁਸੀਂ ਆਸ ਕਿਵੇਂ ਕਰ ਸਕਦੇ ਹੋ? ਬਿਲਕੁਲ, ਉਹਦੇ ਲਈ ਸਰਕਾਰ ਦਾ ਸਥਿਰ ਹੋਣਾ ਤਾਂ ਬਹੁਤ ਜ਼ਰੂਰੀ ਹੈ। ਬਿਲਕੁਲ ਜੀ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਦੀ, ਪਰ ਦਿੱਲੀ ਦੀ ਗੱਲ ਕਰੀਏ। ਸ਼ੀਸ਼ ਮਹਿਲ ਚੋਂ ਕਹਿੰਦੇ ਹਾਦਸੇ ਵੀ ਬਾਹਰ ਕਰਤੇ ਤੇ ਦਿੱਲੀ CM ਦਾ ਘਰ ਵੀ ਸੀਲ ਕਰਤਾ ਜੀ। ਪ੍ਰਵੀਨ ਜੀ, ਦਿੱਲੀ ਦਾ ਸ਼ੀਸ਼ ਮਹਿਲ ਅਰਵਿੰਦ ਕੇਜਰੀਵਾਲ ਨੇ ਉਹਨੂੰ ਬਣਾਇਆ ਜੀ। ਬੜੀ ਮਿਹਨਤ ਕੀਤੀ, ਬੜੀ ਲੇਬਰ ਲਾ, ਮਿਸਤਰੀ ਲਾ, ਕੋਲ ਖੜ ਘੜੀਆਂ ਟੰਗਾ, ਸਰਾਣੇ ਪੜਦੇ ਆਪਣੇ ਪਸੰਦ ਦੇ ਲਿਆ, ਚਮਚੇ, ਕੜਛੀਆਂ, ਬਹੁਤ ਕੁਛ। ਤੇ ਉਹ 45 ਕਰੋੜ ਦੇ ਰੈਨੋਵੇਸ਼ਨ ਦੇ ਘੁਟਾਲਿਆਂ ਦੇ ਨਾਂ ਤੇ ਵੀ ਉਹਨਾਂ ਤੇ ਸਵਾਲ ਉੱਠੇ, ਬੜੀ ਪ੍ਰਕਿਰਿਆ ਹੋਈ। ਪਰ ਉਹ ਸ਼ੀਸ਼ ਮਹਿਲ ਮਸ਼ਹੂਰ ਹੋ ਗਿਆ ਵੀ ਕਿ CM ਦਾ ਜੇ ਘਰ ਆ ਤਾਂ ਦਿੱਲੀ ਦੇ ਵਿੱਚ ਹੈ। ਅਰਵਿੰਦ ਕੇਜਰੀਵਾਲ ਨੇ ਜੇਲ੍ਹ ਚੋਂ ਬਾਹਰ ਆ ਕੇ ਅਸਤੀਫਾ ਦੇ ਦਿੱਤਾ। ਅਸਤੀਫਾ ਦੇਣ ਤੋਂ ਬਾਅਦ ਉਹ ਘਰ ਖਾਲੀ ਕਰਨਾ ਪੈਣਾ ਸੀ, ਤੇ ਉਹਨਾਂ ਨੇ ਪੰਜਾਬ ਦੇ ਲਵਲੀ ਯੂਨੀਵਰਸਿਟੀ ਦੇ ਜਿਹੜੇ ਮਾਲਕ ਨੇ ਤੇ ਪੰਜਾਬ ਦੇ ਕੋਟੇ ਚੋਂ ਆਮ ਆਦਮੀ ਪਾਰਟੀ ਵਾਲੇ ਪਾਸੇ ਰਾਜ ਸਭਾ ਮੈਂਬਰ ਬਣੇ ਨੇ, ਹੈ ਨਾ, ਮਿੱਤਲ ਹੋਰੀ, ਉਹਨਾਂ ਦੇ ਘਰੇ ਰਹਿਣਾ ਪਸੰਦ ਕੀਤਾ ਕਿ ਮੈਂ ਉਹਦੇ ਬੰਗਲੇ 'ਚ ਰਹੂੰਗਾ। ਠੀਕ ਹੈ ਜੀ। ਆਤਸ਼ੀ CM ਬਣੀ। ਆਤਸ਼ੀ ਕਹਿੰਦੀ ਮੈਂ ਇਸ ਕੁਰਸੀ ਦੇ ਵਿੱਚ ਬਣਾ, ਮੈਂ ਤਾਂ ਆਪਣੀ ਕੁਰਸੀ ਵੀ ਵੱਖਰੀ ਰਹੂੰਗੀ, ਮੈਂ ਕੇਜਰੀਵਾਲ ਜੀ ਦੇ ਘਰ 'ਚ ਕਿਵੇਂ ਰਹਿ ਸਕਦੀ ਹਾਂ? ਉਹ ਤਾਂ ਕੇਜਰੀਵਾਲ ਜੀ ਦਿੱਲੀ ਦੁਬਾਰਾ ਚੁਣੂਗੀ, ਕੇਜਰੀਵਾਲ ਜੀ ਉੱਥੇ ਜਾਣਗੇ, ਮੈਂ ਤਾਂ ਆਪਣੇ ਪੁਰਾਣੇ ਘਰ 'ਚ ਰਹੂੰਗੀ ਜਿੱਥੇ ਰਹਿ ਰਹੀ। ਠੀਕ ਹੈ। ਅਰਵਿੰਦ ਕੇਜਰੀਵਾਲ ਨੇ 4 ਤਰੀਕ ਨੂੰ ਘਰ ਖਾਲੀ ਕਰਤਾ। ਠੀਕ ਹੈ ਜੀ। 4 ਅਕਤੂਬਰ ਨੂੰ। ਪਰ ਅਚਾਨਕ ਪਤਾ ਲੱਗਾ ਕਿ 6 ਤਰੀਕ ਨੂੰ ਆਤਸ਼ੀ ਟੈਚੀ ਲੈ ਕੇ ਪਹੁੰਚ ਗਈ ਜੀ, ਇੱਥੇ ਤਾਂ ਮੈਂ ਰਹਿਣਾ। ਅੱਛਾ। ਪ੍ਰਵੀਨ ਜੀ, ਅਰਵਿੰਦ ਕੇਜਰੀਵਾਲ ਨੂੰ ਇਹ ਬਖੂਬੀ ਪਤਾ ਹੈ ਕਿ ਦਿੱਲੀ ਦੇ ਵਿੱਚ CM ਦੇ ਲਈ ਕੋਈ ਪੱਕਾ ਅਲਾਟਡ ਘਰ ਨਹੀਂ ਹੈਗਾ। ਜਦੋਂ ਤੁਸੀਂ CM ਬਣ ਕੇ ਘਰ ਲੈਣਾ, ਤੁਹਾਨੂੰ ਅਪਲਾਈ ਕਰਨਾ ਪਊਗਾ ਬਾਇਆ LG, ਬਾਇਆ ਕੇਂਦਰ, PW ਡਿਪਾਰਟਮੈਂਟ ਤੁਹਾਨੂੰ ਘਰ ਦੱਸੂਗਾ ਜੀ ਆਹ ਘਰ ਹੈਗੇ ਨੇ, ਤੁਸੀਂ ਉਹਨਾਂ 'ਚ ਕੋਈ ਪਸੰਦ ਕਰ ਲਓਗੇ, ਤੁਸੀਂ ਉੱਥੇ ਰਹਿ ਲਓਗੇ।
ਠੀਕ ਹੈ। ਤੇ ਜੇ ਅਰਵਿੰਦ ਕੇਜਰੀਵਾਲ ਨੂੰ ਇਹ ਘਰ ਖਾਲੀ ਕਰਕੇ ਚਲੇ ਜਾਂਦੇ ਤਾਂ ਉਹ ਮੁੜ ਕੇ PWD ਡਿਪਾਰਟਮੈਂਟ ਕੋਲ ਚਲਾ ਜਾਂਦਾ ਤੇ ਵਾਇਆ LG ਨੂੰ ਕੋਈ ਹੋਰ ਮੰਗਦਾ ਤਾਂ ਉਹਨਾਂ ਨੇ ਦੇ ਦੇਣਾ ਸੀ। ਖਾਸ ਕਰਕੇ ਜੇ BJP ਵਾਲਾ ਕੋਈ ਚਾਹੁੰਦਾ ਤਾਂ ਉਹਨੂੰ ਮਿਲ ਜਾਣਾ ਸੀ। ਤੇ ਜਦੋਂ 2-2.5 ਮਹੀਨਿਆਂ ਬਾਅਦ ਚੋਣਾਂ ਦੁਬਾਰਾ ਹੁੰਦੀਆਂ, ਜੇ ਜਨਵਰੀ 'ਚ ਹੁੰਦੀਆਂ ਜਾਂ ਹੁਣ ਨਵੰਬਰ 'ਚ ਹੁੰਦੀਆਂ ਜਾਂ ਫਰਵਰੀ 'ਚ ਹੁੰਦੀਆਂ, ਚੋਣਾਂ ਹੋਣ ਤੋਂ ਬਾਅਦ ਜਿਹੜਾ ਵੀ ਦਿੱਲੀ ਦਾ ਨਵਾਂ ਮੁੱਖ ਮੰਤਰੀ ਬਣ ਕੇ ਆਉਂਦਾ ਤੇ ਫਿਰ ਉਸ ਸਮੇਂ ਜਿਹੜੇ ਘਰ ਖਾਲੀ ਹੁੰਦੇ ਉਹਨਾਂ 'ਚ ਉਹਨੂੰ ਕੋਈ ਲੈਣਾ ਪੈਂਦਾ। ਤੇ ਅਰਵਿੰਦ ਕੇਜਰੀਵਾਲ ਇਹ ਥੋੜਾ ਚਾਹੁੰਦੇ ਸੀ ਕਿ ਮੇਰਾ ਸ਼ੀਸ਼ ਮਹਿਲ ਕਿਸੇ ਹੋਰ ਕੋਲ ਚਲਾ ਜਾਵੇ, ਕਿਉਂਕਿ ਉਹ ਮੰਨ ਕੇ ਚੱਲ ਰਿਹਾ ਕਿ ਜਨਵਰੀ ਫਰਵਰੀ 'ਚ ਚੋਣਾਂ ਹੋਣ ਚਾਹੇ ਨਵੰਬਰ 'ਚ ਹੋਣ, ਮੈਂ ਹੀ ਆਉਣਾ ਜਿੱਤ ਕੇ। ਚਲੋ ਇਹ ਤਾਂ ਵੋਟਰਾਂ ਦੇ ਹੱਥ ਹੈ, ਅਸੀਂ ਨਹੀਂ ਕਹਿੰਦੇ ਕਿ ਹੋ ਸਕਦਾ ਕਿ ਉਹਨਾਂ ਦੇ ਕੰਮਾਂ ਨੂੰ ਮੋਹਰ ਲੱਗ ਜਾਵੇ ਦੁਬਾਰਾ ਹੈ, ਪਰ ਉਹਨਾਂ ਨੂੰ ਇਹ ਡਰ ਸੀਗਾ ਕਿ ਦੁਬਾਰਾ ਮੈਨੂੰ ਇਹ ਘਰ ਨਹੀਂ ਮਿਲੇਗਾ। ਇਸ ਲਈ ਜਿਹੜੀ ਆਦਸ਼ੀ ਕਹਿੰਦੀ ਸੀ ਮੈਂ ਉਸ ਘਰ 'ਚ ਨਹੀਂ ਜਾਣਾ, ਉਸ ਆਦਸ਼ੀ ਨੂੰ ਉਸ ਘਰ ਭੇਜਿਆ ਗਿਆ। ਠੀਕ ਹੈ। ਅਰਵਿੰਦ ਕੇਜਰੀਵਾਲ ਨੇ ਪੂਰਾ ਸਿਆਸੀ ਨਾਟਕ ਕੀਤਾ ਉਹ ਘਰ ਖਾਲੀ ਕਰਨ ਲੱਗਿਆ। ਤੁਹਾਨੂੰ ਯਾਦ ਹੈ ਜਦੋਂ ਇੱਕ ਚੰਦਰਯਾਨ ਗਿਆ ਸੀਗਾ ਭਾਰਤ ਦਾ ਤੇ ਉਹ ਅਟਕ ਗਿਆ ਸੀਗਾ, ਪਹੁੰਚ ਨਹੀਂ ਸਕਿਆ ਸੀਗਾ, ਤੇ ਤਦ ਨਰਿੰਦਰ ਮੋਦੀ ਹੋਰਾਂ ਨੇ ਸਾਇੰਸਦਾਨ ਨੂੰ ਜੱਫੀ ਪਾ ਪਾ ਕੇ ਰੋ ਰੋ ਕੇ ਬਹੁਤ ਫੋਟੋਆਂ ਕਰਾਈਆਂ ਸੀ। ਹਾਂਜੀ ਹਾਂਜੀ ਯਾਦ ਹੈ। ਸੋ ਉਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਉਹ ਘਰ ਛੱਡਣ ਲੱਗੇ, ਆਪਣਾ ਸਾਰਾ ਅਮਲਾ ਫਾਲਾ ਸਟਾਫ ਉੱਥੇ ਲਾਈਨ 'ਚ ਖੜਾਇਆ ਤੇ ਇਕੱਲੇ ਇਕੱਲੇ ਜੱਫੀ ਪਾ ਕੇ ਗਲ ਮਿਲ ਕੇ ਰੋਏ। ਪੂਰਾ ਉਹ ਸਿਆਸੀ ਨਾਟਕ ਕੀਤਾ, ਉਹ ਘਰ ਖਾਲੀ ਕਰਨ ਲੱਗਿਆ। ਚਾਬੀਆਂ ਬਕਾਇਦਾ ਅਧਿਕਾਰੀ ਨੂੰ ਫੜਾਉਂਦਿਆਂ ਦੀਆਂ ਫੋਟੋਆਂ ਸੁਨੀਤਾ ਕੇਜਰੀਵਾਲ ਦੀ ਚਾਬੀ ਸੌਂਪ ਰਹੇ ਨੇ। ਸੋ ਹੁਣ ਉਹ ਚਾਬੀ ਸੌਂਪਣ ਤੋਂ ਬਾਅਦ ਉਹ PW ਡਿਪਾਰਟਮੈਂਟ ਦੇ ਵਿੱਚ ਉਹ ਕਾਗਜ਼ਾਂ 'ਚੋਂ ਘਰ ਖਾਲੀ ਹੋਣਾ ਸੀ। ਹਾਂਜੀ ਹਾਂਜੀ। ਪਰ ਮੌਕੇ ਦੇ ਅਧਿਕਾਰੀਆਂ ਨੇ ਹੈੱਡ ਆਫਿਸ ਚਾਬੀਆਂ ਪਹੁੰਚਾਈਆਂ ਹੀ ਨਹੀਂ, ਕਿਉਂਕਿ ਉਹਨਾਂ ਨੂੰ ਜਿਹੋ ਜਿਹਾ ਹੁਕਮ ਚਾੜਿਆ ਹੋਊਗਾ ਉਹੋ ਜਿਹਾ ਕੰਮ ਹੋ ਗਿਆ। 2 ਦਿਨਾਂ ਬਾਅਦ ਆਤਸ਼ੀ ਆਈ ਤੇ ਚਾਬੀਆਂ ਸਿੱਧੀਆਂ ਆਤਸ਼ੀ ਨੂੰ ਮਿਲ ਗਈਆਂ। ਤੇ PW ਡਿਪਾਰਟਮੈਂਟ ਦੀ ਟੀਮ 11 ਕੁ ਵਜੇ ਟੈਂਪੂ ਟਰੈਕਟਰ ਲੈ ਕੇ ਸਾਰਾ ਕੁਝ ਟਰਾਲੀਆਂ ਲੈ ਕੇ ਉੱਥੇ ਪਹੁੰਚ ਗਈ ਤੇ ਆਤਸ਼ੀ ਦਾ ਸਮਾਨ ਘਰੋਂ ਬਾਹਰ। ਕਹਿੰਦੇ ਜੀ ਇਸ ਘਰ ਤੋਂ ਤੁਹਾਨੂੰ ਅਲਾਟ ਹੀ ਨਹੀਂ, ਤੁਸੀਂ ਇੱਥੇ ਕਿਵੇਂ ਰਹਿ ਸਕਦੇ ਹੋ? ਤਾਂ ਪੁਰਾਣੇ CM ਨੇ ਖਾਲੀ ਕਰਤਾ। ਉਹ ਅੱਛਾ, ਤੁਹਾਡੇ ਕੋਲ ਚਾਬੀਆਂ ਹੈਗੀਆਂ ਇਸ ਘਰ ਦੀਆਂ ਪਰ ਤੁਹਾਨੂੰ ਅਲਾਟ ਨਹੀਂ ਹੋਇਆ ਇਹ। ਹਾਂ, ਸੋ ਅਗਲੀ ਕਹਿੰਦੀ ਕਿ CM ਲਈ ਅਲਾਟ ਹੈ, ਜੇ ਉਹ CM ਸੀ ਤਾਂ ਉਹ ਰਹਿ ਰਹੇ ਸੀ, ਹੁਣ ਮੈਂ CM ਹਾਂ ਮੈਂ ਰਹਿ ਰਹੀ। PW ਡਿਪਾਰਟਮੈਂਟ ਕਹਿੰਦਾ ਇਹ ਨਿਯਮ ਸਹੀ ਨਹੀਂਗਾ ਜੀ, ਤੁਹਾਨੂੰ ਇਹ ਦੁਬਾਰਾ ਅਲਾਟ ਕਰਾਉਣਾ ਪੈਣਾ ਸੀਗਾ। ਜੇ ਤੁਹਾਨੂੰ ਅਲਾਟ ਹੁੰਦਾ ਤੁਸੀਂ, ਪਰ ਇਹ ਅਲਾਟਮੈਂਟ ਤੁਹਾਡੇ ਨਾਂ ਨਹੀਂ ਹੈ, ਅਸੀਂ ਤੁਸੀਂ ਇੱਥੇ ਰਹਿਣ ਦਾ ਅਖਤਿਆਰ ਨਹੀਂ। ਆਤਸ਼ੀ ਵੀ ਬਾਹਰ ਤੇ ਉਹਦਾ ਸਮਾਨ ਵੀ ਬਾਹਰ। ਸੋ ਇਹ ਖਬਰ ਖੂਬ ਚਰਚਾ 'ਚ ਹੋਈ ਕਿ ਸ਼ੀਸ਼ ਮਹਿਲ ਤੇ ਕੇਜਰੀਵਾਲ ਕਬਜ਼ਾ ਰੱਖਣਾ ਚਾਹੁੰਦੇ ਸੀ, ਇਸ ਲਈ ਆਤਸ਼ੀ ਨੂੰ ਭੇਜਿਆ। ਪਰ ਇਹਦਾ ਦੂਜਾ ਪਹਿਲੂ ਇਹ ਵੀ ਹੈ ਕਿ ਭਾਜਪਾ ਬਹੁਤ ਨੀਵੇਂ ਪੱਧਰ ਦੀ ਰਾਜਨੀਤੀ ਕਰ ਰਹੀ ਹੈ। ਠੀਕ ਹੈ। ਜੇ ਉਹਦੀ ਕਬਜ਼ੇ ਦੀ ਮਨਸ਼ਾ ਹੈ, ਉਹਦੀ ਮਨਸ਼ਾ ਹੈ ਘਰ ਛੱਡਣਾ, ਤੇ ਤੁਸੀਂ ਹੁਣ ਉਸ ਕੇਜਰੀਵਾਲ ਦੇ ਨਾਲ ਲੜਾਈ ਦੇ ਚੱਕਰ 'ਚ ਇੱਕ ਮਹਿਲਾ CM ਨੂੰ ਵੀ ਘਰੋਂ ਬੇਘਰ ਕਰ ਰਹੇ ਹੋ। ਮੈਂ ਕਹਿੰਦਾ ਇਹ ਨਹੀਂਗਾ ਤੁਹਾਨੂੰ ਰਹਿਣ ਨੂੰ ਘਰ ਨਹੀਂ ਮਿਲਣਾ ਜਾਂ ਟਿਕਾਣਾ ਨਹੀਂ ਮਿਲਣਾ, ਪਰ ਇਹ ਤਰੀਕਾ ਸਹੀ ਨਹੀਂ ਸੀਗਾ। ਤੁਸੀਂ ਨੋਟਸ ਕੱਢ ਸਕਦੇ ਸੀ ਪਹਿਲਾਂ, ਤੁਸੀਂ ਉਹ ਤੋਂ ਜਵਾਬ ਤਲਬ ਵੀ ਕਰ ਸਕਦੇ ਸੀ। ਸੋ ਕਈ ਵਾਰ ਰਾਜਨੀਤੀ ਦੇ ਵਿੱਚ ਪ੍ਰਵੀਨ ਜੀ ਅਜਿਹੇ ਫੈਸਲੇ ਪੁੱਠੇ ਪੈ ਜਾਂਦੇ ਹੁੰਦੇ। ਕਿਤੇ ਇਹ ਨਾ ਹੋਵੇ ਕਿ ਆਤਸ਼ੀ ਨੂੰ ਸੜਕ ਤੇ ਲਿਆਉਣ ਦਾ ਭਾਜਪਾ ਨੂੰ ਚੋਣਾਂ 'ਚ ਹੋਰ ਨੁਕਸਾਨ ਚੁੱਕਣਾ ਪੈ ਜਾਵੇ, ਖਾਸ ਕਰ ਦਿੱਲੀ ਦੀਆਂ ਚੋਣਾਂ ਦੇ ਹਵਾਲੇ ਨਾਲ। ਬੇਸ਼ੱਕ ਹੁਣ ਉਹ ਜਿਵੇਂ ਉਹ ਹਰਿਆਣੇ 'ਚ ਉਹਦਾ ਜਿਹੜਾ ਦਾ ਪੱਤਾ ਖੇਡ ਸਿਆਸੀ ਚੱਲਿਆ, ਉਹ ਲੱਗਦਾ ਕਿ ਉਹਦਾ ਅਸਰ ਅਸੀਂ ਦਿੱਲੀ ਤੱਕ ਲੈ ਜਾਵਾਂਗੇ, ਮਹਾਰਾਸ਼ਟਰ ਝਾਰਖੰਡ ਤੱਕ ਲੈ ਜਾਵਾਂਗੇ। ਉਹ ਵੱਖਰਾ ਪਹਿਲੂ ਆ ਕਿ ਉਹ ਕਿਹੜੇ ਢੰਗ ਤਰੀਕਿਆਂ ਨਾਲ ਚੋਣ ਲੜਦੇ ਨੇ, ਪਰ ਕਿਤੇ ਨਾ ਕਿਤੇ ਇਹ ਆਤਸ਼ੀ ਨੂੰ ਘਰੋਂ ਬੇਘਰ ਕਰਨ ਦਾ ਭਾਜਪਾ ਨੂੰ ਇਹ ਦਾ ਪੁੱਠਾ ਵੀ ਪੈ ਸਕਦਾ। ਤੁਸੀਂ ਨਾ ਇੱਕ ਭਾਜਪਾ ਦੀ ਜਦੋਂ ਗੱਲ ਕੀਤੀ ਤੇ ਮੈਂ ਸੋਚਣ ਦੇ ਮਜਬੂਰ ਹੋ ਗਿਆ। ਮੈਂ ਕਿਹਾ ਵੀ ਕਾਨੂੰਨੀ ਭਾਸ਼ਾ ਦੇ ਵਿੱਚ ਜਿਹੜੇ ਸਾਡੇ ਨੁਮਾਇੰਦੇ ਨੇ ਨਾ, ਪ੍ਰਤੀਨਿਧਤਾ ਕਰਦੇ ਨੇ, ਇਹਨਾਂ ਨੂੰ ਕਾਨੂੰਨ ਸਾਜ਼ ਕਿਹਾ ਜਾਂਦਾ, ਕਾਨੂੰਨ ਬਣਾਉਂਦੇ ਨੇ। ਤੇ ਕਾਨੂੰਨ ਸਾਜ਼ ਤੋਂ ਤਵੱਕੋਂ ਇਹ ਕੀਤੀ ਜਾਂਦੀ ਵੀ ਉਹ ਆਮ ਬੰਦੇ ਦੇ ਮੁਕਾਬਲੇ ਹੋਰ ਜ਼ਿਆਦਾ ਜ਼ਿੰਮੇਵਾਰ ਹੈ। ਮੈਂ ਭਾਜਪਾ ਦੀ ਰਾਜਨੀਤੀ ਤੋਂ ਇਨਕਾਰ ਨਹੀਂ ਕਰਦਾ ਸ਼ਰਮਾ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ, ਇਹ ਹੈਗੀ ਹੈ, ਹੋ ਰਹੀ ਆਪਾਂ ਨੂੰ ਪਤਾ ਹੈ। ਪਰ ਆਤਸ਼ੀ CM ਨੇ, ਉਹ ਕਾਨੂੰਨ ਦੇ ਸਭ ਤੋਂ ਉੱਚੇ ਅਹੁਦੇ ਤੇ ਬੈਠੇ ਨੇ। ਉਹਨਾਂ ਤੋਂ ਕੀ ਉਹਨਾਂ ਨੂੰ ਨਹੀਂ ਪਤਾ ਕਿ ਅਲਾਟਮੈਂਟ ਮੈਂ ਪਹਿਲਾਂ ਕਰਾ ਲਾਂ? ਕੀ ਉਹਨਾਂ ਨੂੰ ਇਹ ਨਹੀਂ ਪਤਾ? ਹਾਂਜੀ, ਸਭ ਪਤਾ ਉਹਨਾਂ ਨੂੰ। ਪਰ ਵਿਕਟਿਮਾਈਜੇਸ਼ਨ ਦੀ ਜਿਹੜੀ ਪੋਲਿਟਿਕਸ ਆ, ਹਾਂਜੀ ਹਾਂਜੀ, ਉਹਨਾਂ ਨੂੰ ਪਤਾ ਸੀਗਾ ਕਿ ਮੇਰੇ ਨਾਂ ਤੇ ਘਰ ਅਲਾਟ ਨਹੀਂ ਹੋਣਾ। ਜੇ ਅਸੀਂ ਚਾਬੀ ਇੱਕ ਵਾਰ ਫੜਾਤੀ ਸਾਨੂੰ ਮਿਲਣਾ ਨਹੀਂ, ਇਸ ਲਈ ਉਹ ਕਬਜ਼ੇ ਵਾਲੀ ਰਾਜਨੀਤੀ ਤੇ ਆ ਗਏ। ਜਦ ਕਿ ਤੁਹਾਡਾ ਪਹਿਲਾਂ ਇਹ ਫਰਜ਼ ਬਣਦਾ ਸੀਗਾ ਕਿ ਤੁਸੀਂ ਕਾਨੂੰਨੀ ਜੋ ਇੱਕ ਕਨਸਟੀਟਿਊਸ਼ਨਲ ਜੋ ਵੇ ਆ, ਜੋ ਰਾਹ ਅਖਤਿਆਰ ਉਹ ਕਰਦੇ। ਤੇ ਪਰ ਜਦੋਂ ਤੁਸੀਂ ਹੋਛੀ ਰਾਜਨੀਤੀ ਕਰਦੇ ਹੋ ਤੇ ਪਤਾ ਨਹੀਂ ਸਾਹਮਣੇ ਵਾਲਾ ਤੁਹਾਡੇ ਤੋਂ ਕਿੰਨੀ ਹੋਛੀ ਕਰਨ ਦੇ ਵਿੱਚ ਮਾਹਰ ਹੈ। ਕਿੰਨੀ ਹੋਛੀ ਕਰਦੇ। ਹਾਂਜੀ, ਬਿਲਕੁਲ ਬਿਲਕੁਲ। ਲੜਾਈ ਹੋਛੀ ਰਾਜਨੀਤੀ ਦੀ ਹੈ। ਹਾਂਜੀ ਹਾਂਜੀ, ਕਿਹੜਾ ਵੱਡਾ ਖਿਡਾਰੀ ਹੈ ਫਿਰ ਉਹ ਜਿੱਤ ਜਾਂਦਾ। ਹਾਂਜੀ ਹਾਂਜੀ, ਬਿਲਕੁਲ। ਜਿਹੜਾ ਵੱਡਾ ਖਿਡਾਰੀ ਹੈ, ਜਿਹਦਾ ਜ਼ਿਆਦਾ ਹੋਛੀ ਕਰਦਾ, ਬਸ ਜਿਹੜਾ ਜ਼ਿਆਦਾ ਨਿਗਾਰ ਵੱਲ, ਜ਼ਿਆਦਾ ਨਿਵਾਣ ਵੱਲ ਜਾ ਸਕਦਾ, ਬਸ ਉਹ ਜਿੱਤ ਜਾਂਦਾ।
ਹਰਿਆਣਾ ਚੋਣਾਂ ਦੀ ਗੱਲ ਕਰ ਲਈਏ, ਅੱਜ ਕੱਲ ਚਰਚਾ ਆਮ ਆਦਮੀ ਪਾਰਟੀ ਦੀ ਹੋਈ ਹੈ ਤੇ ਆਮ ਆਦਮੀ ਪਾਰਟੀ ਦੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਤਾਂ ਵੈਸੇ ਦੱਸ ਰਹੇ ਨੇ ਕਿ ਅਸੀਂ ਜੰਮੂ ਵਾਲੀ ਇੱਕ ਸੀਟ ਜਿੱਤੀ ਹੈ, ਪਰ ਹਰਿਆਣੇ ਦੀ ਗੱਲ ਨਹੀਂ ਕਰ ਰਹੇ। ਹਰਿਆਣੇ ਦੇ ਵਿੱਚ ਦਰਜਨਾਂ ਸੀਟਾਂ ਅਜਿਹੀਆਂ ਨੇ ਸ਼ਰਮਾ ਜੀ, ਜਿੱਥੇ ਆਮ ਆਦਮੀ ਪਾਰਟੀ ਨੋਟਾ ਤੋਂ ਵੀ ਹਾਰੀ ਹੈ, ਔਰ ਇਹ ਮੇਰੇ ਖਿਆਲ ਦੇ ਨਾਲ ਪਹਿਲਾਂ ਵਾਲੇ ਜਿਹੜੇ 4-5 ਰਾਜਾਂ ਦੇ ਵਿੱਚ ਚੋਣਾਂ ਹੋਈਆਂ ਸੀ ਉਸ ਤੋਂ ਬਾਅਦ ਇਹ ਸਿਲਸਿਲਾ ਲਗਾਤਾਰ ਦੂਜੀ ਵਾਰ ਹੈ। ਪ੍ਰਵੀਨ ਜੀ, ਵੈਸੇ ਤਾਂ ਹਰਿਆਣਾ ਚੋਣ ਨਤੀਜਿਆਂ ਦਾ ਇਹੀ ਇੱਕ ਸੂਤਰੀ ਫਾਰਮੂਲਾ ਕਿ ਕਾਂਗਰਸ ਉੱਥੇ ਹਾਰੀ ਹੈ। ਕਾਂਗਰਸ ਉੱਥੇ ਬੁਰੀ ਤਰ੍ਹਾਂ ਹਾਰੀ ਹੈ, ਮਤਲਬ ਹੈ ਨਾ। ਇਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਹਾਰ ਦੇ ਕਾਰਨ ਕੀ ਨੇ, ਕਿ ਉਹ ਸਿਰਫ ਜਾਟ ਵੋਟ ਤੇ ਹੀ ਆਧਾਰਿਤ ਰਹਿ ਗਏ, ਬਾਕੀ ਭਾਈਚਾਰੇ ਨਾਲ ਲੈ ਕੇ ਨਹੀਂ ਤੁਰ ਸਕੇ, ਕਿ ਉਹ ਹੰਕਾਰ ਚ ਆ ਗਏ, ਕਿ ਉਹ ਓਵਰ ਕੌਨਫੀਡੈਂਸ ਹੋ ਗਏ, ਕਿ ਉਹ ਆਪਣੇ ਘਰਾਂ 'ਚ ਇੱਕ ਦੂਏ ਸਾਥੀਆਂ ਨੂੰ ਹਰਾਉਣ ਚ ਲੱਗ ਗਏ, ਹੈ ਨਾ, ਕਿ ਚੋਣ ਕਮਿਸ਼ਨ ਨੇ ਖੇਲ ਕਰਤੀ, ਕਿ EVM ਚ ਗੜਬੜ ਸੀ। ਜੋ ਮਰਜ਼ੀ ਹੋਵੇ, ਨਤੀਜੇ ਕਾਂਗਰਸ ਦੇ ਲਈ ਹਾਰ ਵਾਲੇ ਨੇ। ਤੇ ਹੁਣ ਉਹ ਕਹਿੰਦੇ ਜੀ ਚੋਣਾਂ ਰੱਦ ਕਰਾ ਲਾਂਗੇ, ਹੁਣ ਇਹ ਕਰਾ ਲਾਂਗੇ, ਕੁਛ ਨਹੀਂ ਹੋਣਾ, ਹੁਣ ਲੀਕ ਪਿੱਟੀ ਜਾਣ, ਕੁਛ ਨਹੀਂ ਹੋਣਾ। ਬਿਲਕੁਲ ਸਹੀ। ਕੱਲ ਜਾਇਆ ਹੁੱਡੇ ਹੋਰੀ ਨਾਲ ਗਹਿਲੋਤ ਨੂੰ ਵੀ ਲੈ ਜਾਓ ਜੀ, ਨਾਲ ਪ੍ਰਤਾਪ ਬਾਜਵੇ ਨੂੰ ਵੀ ਲੈ ਜਾਓ ਜੀ, ਵਕੀਲ ਵੀ ਲੈ ਜਾਓ ਜੀ, ਜਾਇਆ ਚੋਣ ਕਮਿਸ਼ਨ ਕੋਲ, ਦਿਆ ਚਿੱਠੀਆਂ ਪੱਤਰ ਕਰਿਆ, ਪ੍ਰੈਸ ਕਾਨਫਰੰਸ, ਰਾਹੁਲ ਗਾਂਧੀ ਵੀ ਬੋਲ ਰਹੇ ਨੇ ਜੀ, ਹੈ ਨਾ। ਤੇ ਪਰ ਅਰਵਿੰਦ ਕੇਜਰੀਵਾਲ ਕਹਿੰਦੇ ਦਿੱਲੀ 'ਚ ਹੁਣ ਸਾਡੇ ਨਾਲ ਨਾ ਮਿਲ ਕੇ ਲੜੋ, ਇਕੱਲੇ ਲੜਾਂਗੇ, ਕਹਿਤਾ ਕੇਜਰੀਵਾਲ ਨੇ, ਹੈ ਨਾ। ਸ਼ਿਵ ਸੈਨਾ ਨੇ ਵੀ ਪੁੱਛ ਲਿਆ ਮਹਾਰਾਸ਼ਟਰ 'ਚ ਕਿ ਪਹਿਲਾਂ ਹੀ ਦੱਸ ਦਿਓ, ਜੇ ਹਰਿਆਣਾ ਵਾਲਾ ਹੰਕਾਰ ਲੈ ਕੇ ਤੁਰਨਾ, ਫਿਰ ਇੱਧਰ ਸਾਨੂੰ ਹੁਣੇ ਦੱਸ ਦਿਓ, ਅਸੀਂ ਇਕੱਲਿਆਂ ਦੀ ਤਿਆਰੀ ਕਰ ਲਈ। ਸੋ ਇਸ ਲਈ ਜਿਹੜਾ ਲੱਗ ਰਿਹਾ ਸੀਗਾ ਕਿ ਰਾਹੁਲ ਗਾਂਧੀ ਦਾ ਕੱਦ ਵੱਧ ਜਾਣਾ, ਹੈ ਨਾ, ਹੁਣ ਰਾਹੁਲ ਗਾਂਧੀ ਫਿਰ ਮਿੰਨਤ ਵਾਲੀ ਸਥਿਤੀ ਚ ਆਊਗਾ ਇੱਕ ਵਾਰ, ਖਾਸ ਕਰ ਅਗਲੀਆਂ ਚੋਣਾਂ ਪ੍ਰਕਿਰਿਆ ਚ। ਸੋ ਇਸ ਲਈ ਕਾਂਗਰਸ ਲਈ ਇਹ ਹਾਰ ਹੈ। ਪਰ ਅਸੀਂ ਗੱਲ ਆਮ ਆਦਮੀ ਪਾਰਟੀ ਦੀ ਇਸ ਲਈ ਕਰ ਰਹੇ ਹਾਂ ਕਿ ਇਹਨਾਂ ਸਾਰੀਆਂ ਧਿਰਾਂ ਚੋਂ ਸਭ ਤੋਂ ਵੱਧ ਢੋੜਾ ਪਿੱਟ ਕੇ ਜੋ ਕਿ ਚੋਣ ਲੜਦੀ ਹੈ ਤਾਂ ਆਮ ਆਦਮੀ ਪਾਰਟੀ ਲੜਦੀ ਹੈ। ਸਭ ਤੋਂ ਵੱਧ ਮਤਲਬ ਕਿ ਜੇ ਕੋਈ ਸੱਚੀ ਸੁੱਚੀ ਬਣ ਕੇ ਚੋਣ ਲੜਨ ਦੀ ਦਮ ਭਰਦੀ ਹੈ ਤਾਂ ਆਮ ਆਦਮੀ ਪਾਰਟੀ ਭਰਦੀ ਹੈ। ਤੇ ਅਸੀਂ ਉਸ ਸੂਬੇ ਦੀ ਗੱਲ ਕਰ ਰਹੇ ਹਾਂ ਜਿਹਦੇ ਸੂਬੇ ਦੀਆਂ ਚੋਣਾਂ ਚ ਕੇਜਰੀਵਾਲ ਇਹ ਕਹਿ ਕੇ ਪ੍ਰਚਾਰਦੇ ਸੀ ਕਿ ਮੈਂ ਤਾਂ ਇਸ ਮਿੱਟੀ ਦਾ ਪੁੱਤ ਹਾਂ, ਮੇਰੀ ਤਾਂ ਇਹ ਜਨਮ ਭੋਈ ਆ, ਮੇਰੀ ਤਾਂ ਇਹ ਕਰਮ ਭੋਈ ਆ, ਮੈਂ ਇਸੇ, ਕਿਉਂਕਿ ਜੰਪਲ ਨੇ ਉਸਦੇ ਜੱਦੀ ਪੁਸ਼ਤੀ ਉਹਨਾਂ ਦਾ ਸੂਬਾ ਹੈ ਨਾ। ਇਹ ਵੱਖਰੀ ਗੱਲ ਹੈ ਕਿ ਘਰ ਗਾਜ਼ੀਆਬਾਦ ਜਾ ਕੇ ਪਾਇਆ ਵਾ ਸੀਗਾ, ਹੈ ਨਾ, ਪਰ ਉਹ ਜੱਦੀ ਪੁਸ਼ਤੀ ਇੱਥੋਂ ਨੇ। ਸੋ ਉਸ ਨਾਤੇ ਫਿਰ ਉਦੋਂ ਵੀ ਅਹਿਮ ਪਹਿਲੂ ਕਿ ਦੋ ਸੂਬਿਆਂ 'ਚ ਸਰਕਾਰ ਹੋਵੇ, ਉਹਨਾਂ ਦੋਵਾਂ ਸੂਬਿਆਂ ਦੇ ਵਿਚਾਲੜਾ ਇਹ ਸੂਬਾ ਹੋਵੇ। ਪੰਜਾਬ ਵਾਲੀ ਸਾਰੀ ਹਵਾ ਵੀ ਉੱਥੇ ਨੂੰ ਜਾਂਦੀ ਆ ਤੇ ਦਿੱਲੀ ਵਾਲੀ ਹਵਾ ਵੀ ਉੱਥੇ ਆਉਂਦੀ ਆ। ਮਤਲਬ ਦਿੱਲੀ ਦੇ ਵਿੱਚ ਨੌਕਰੀ ਕਰਨ ਦੇ ਲਈ ਜਿੰਨੇ ਲੋਕ ਹਰਿਆਣੇ ਚੋਂ ਨਿਕਲ ਕੇ ਜਾਂਦੇ ਨੇ, ਹੈ ਨਾ, ਉਹ ਅਸਰ ਕਿੰਨਾ ਕੁ ਕੇਜਰੀਵਾਲ ਦਾ ਉੱਥੇ ਤੱਕ ਆਇਆ। ਪੰਜਾਬ ਦੇ ਨਾਲ ਲੱਗਦੇ ਜਿੰਨੇ ਖੇਤਰ ਨੇ ਆ ਸਾਰੇ, ਪੰਚਕੂਲੇ ਤੋਂ ਸ਼ੁਰੂ ਹੋ ਕੇ ਉਹ ਡੱਬ ਵਾਲੀਏ ਤੱਕ, ਕਿੰਨਾ ਕੁ ਉੱਥੇ ਤੱਕ ਅਸਰ ਗਿਆ, ਇਹ ਆਪਣੇ ਆਪ ਝਾਂਕ ਮੰਗਦੇ ਆ ਨਾ। 88 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਚੋਣ ਲੜੀ। ਠੀਕ ਹੈ ਜੀ। 88 ਸੀਟਾਂ ਦੇ ਵਿੱਚੋਂ ਮਤਲਬ 90%, 90 ਤੋਂ ਵੀ ਵੱਧ, 92-93% ਉਹਨਾਂ ਦੀ ਜ਼ਮਾਨਤਾਂ ਜ਼ਬਤ ਹੋ ਗਈਆਂ। ਤੇ ਇੱਥੋਂ ਅੰਦਾਜ਼ਾ ਲਾ ਲਓ ਕਿ ਕਿਸ ਸਥਿਤੀ 'ਚ ਆਮ ਆਦਮੀ ਪਾਰਟੀ। ਹਰਿਆਣੇ ਦੇ ਵਿੱਚ ਮਤਲਬ 10-11 ਸੀਟਾਂ ਜਿਹੜੀਆਂ ਸੀ ਜਿੱਥੇ ਨੋਟਾ ਤੋਂ ਵੀ ਘੱਟ ਵੋਟਾਂ ਪਈਆਂ। ਠੀਕ ਹੈ ਜੀ। ਨੌ ਦੇ ਵਿੱਚ 369 ਵੋਟਾਂ ਪਈਆਂ ਨੋਟਾਂ ਨੂੰ, ਤੇ ਆਮ ਆਦਮੀ ਪਾਰਟੀ ਨੂੰ ਪਈਆਂ 222 ਵੋਟਾਂ ਜੀ, ਹੈ ਨਾ। ਘਨੌਰ ਦੇ ਵਿੱਚ ਨੋਟਾਂ ਨੂੰ ਪਈਆਂ 230 ਵੋਟਾਂ, ਆਮ ਆਦਮੀ ਪਾਰਟੀ ਨੂੰ ਪਈਆਂ 174 ਵੋਟਾਂ। ਫਰੀਦਾਬਾਦ ਦੇ ਵਿੱਚ ਨੋਟਾਂ ਨੂੰ ਪਈ ਹੈ 1025 ਵੋਟ, ਤੇ ਆਮ ਆਦਮੀ ਪਾਰਟੀ ਨੂੰ ਪਈ ਹੈ 926 ਵੋਟ। ਸਿਰਸਾ ਦੇ ਵਿੱਚ ਨੋਟਾਂ ਨੂੰ ਪਈ ਹੈ 1115 ਵੋਟ, ਆਮ ਆਦਮੀ ਪਾਰਟੀ ਨੂੰ ਪਈ ਹੈ ਸਿਰਫ 853 ਵੋਟ, ਹੈ ਨਾ। ਅੰਬਾਲਾ, ਕੈਂਟ, ਟੀਲੀ, ਹੰਦਲ 'ਚ 292 ਵੋਟਾਂ ਪਈਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ। ਗੁਰਨਾਮ ਸਿੰਘ ਚੰਡੂਨੀ ਲੜ ਰਹੇ ਸੀ ਪਿਹੋਵੇ ਤੋਂ। ਠੀਕ ਹੈ ਜੀ। ਮਤਲਬ ਜਦੋਂ ਕਿਸਾਨੀ ਧਰਨੇ ਲਈ ਕਾਲ ਕਰਦੇ ਫਿਰ ਤਾਂ ਲੋਕ ਹਜ਼ਾਰਾਂ ਆ ਜਾਂਦੇ ਆ, ਪਰ ਵੋਟ ਪਾਉਣ ਕੋਈ ਨਹੀਂ ਆ ਰਿਹਾ। ਔਰ ਪਹਿਲਾ ਤਜਰਬਾ ਨਹੀਂ, ਚੰਡੂਨੀ ਦਾ ਖਾਸਾ ਤਜਰਬਾ ਹੋ ਲਿਆ ਹੁਣ ਤਾਂ ਚੋਣਾਂ ਲੜਨ ਦਾ। ਉਹਦੇ ਬਾਵਜੂਦ ਵੀ ਉਹਨਾਂ ਨੂੰ 1170 ਵੋਟ ਨਿਕਲੀ ਹੈ, ਤੇ ਉਹ ਪਿਹੋਵਾ ਦੇ ਵਿੱਚ 5ਵੇਂ ਨੰਬਰ ਤੇ ਆਏ ਨੇ। ਪਿਹੋਵਾ ਸੀਟ ਉਹ ਹੈ ਜਿਹਨੂੰ ਕੇਜਰੀਵਾਲ ਤੇ ਭਗਵੰਤ ਮਾਨ ਲਗਾਤਾਰ ਪਹਿਲਾਂ ਹੀ, ਚੋਣਾਂ ਤੋਂ ਪਹਿਲਾਂ ਹੀ ਪ੍ਰਚਾਰ ਰਿਹਾ ਸੀ, ਰੈਲੀਆਂ ਕਰ ਰਿਹਾ ਸੀ, ਤੇ ਕੇਜਰੀਵਾਲ ਨੇ ਖੁਦ ਇਹ ਕਹਿ ਕੇ ਪ੍ਰਚਾਰ ਕੀਤਾ ਸੀ ਕਿ ਮੁੱਖ ਮੰਤਰੀ ਦੇ ਸਹੁਰਿਆਂ ਦਾ ਪਿੰਡ ਹੈ, ਮਤਲਬ ਪਿਹੋਵਾ, ਹੈ ਨਾ। ਉੱਥੇ 1170 ਵੋਟਾਂ ਲੈ ਕੇ ਗੁਰਨਾਮ ਸਿੰਘ ਚੰਡੂਨੀ 5ਵੇਂ ਨੰਬਰ ਤੇ ਆਉਂਦੇ ਨੇ, ਤੇ ਆਮ ਆਦਮੀ ਪਾਰਟੀ ਉੱਥੇ 6ਵੇਂ ਨੰਬਰ ਤੇ ਆਉਂਦੀ ਹੈ 890 ਵੋਟਾਂ ਲਈ, ਮਤਲਬ ਚੰਡੂਨੀ ਤੋਂ ਵੀ ਘੱਟ ਵੋਟਾਂ ਨੇ। ਸੋ ਇਹੀ ਸਥਿਤੀ ਨਹੀਂ, 31 ਸੀਟਾਂ ਅਜਿਹੀਆਂ ਨੇ ਜਿੱਥੇ ਆਮ ਆਦਮੀ ਪਾਰਟੀ 1000 ਦਾ ਅੰਕੜਾ ਵੀ ਨਹੀਂ ਛੂਹ ਸਕੀ। ਅੱਛਾ, ਹੈ ਨਾ। ਦਰਜਨਾਂ ਸੀਟਾਂ ਅਜਿਹੀਆਂ ਨੇ ਜਿੱਥੇ 500 ਦੇ ਪਾਰ ਵੀ ਨਹੀਂ ਜਾ ਸਕੀ। ਹੈ 21 ਤੋਂ ਵੱਧ ਸੀਟਾਂ ਅਜਿਹੀਆਂ ਨੇ ਜਿੱਥੇ 2000 ਤੱਕ ਵੀ ਨਹੀਂ ਜਾ ਸਕੀ। ਸੋ 92-93% ਸੀਟਾਂ ਤੇ ਜ਼ਮਾਨਤ ਜ਼ਬਤ ਹੈ,
ਜੀ। ਤੇ ਦਰਜਨਾਂ ਸੀਟਾਂ ਤੇ ਨੋਟਾਂ ਤੋਂ ਹਾਰੇ ਨੇ। ਹੂੰ। ਹਾਂ, 3 ਸੀਟਾਂ ਤੇ ਠੀਕ ਠਾਕ ਅੰਕੜੇ ਹੈਗੇ ਨੇ। ਜਗਾਦਰੀ 43,000 ਤੋਂ ਵੱਧ ਵੋਟ ਲੈ ਕੇ ਗਏ ਨੇ, ਹੂੰ। ਰੇਵਾੜੀ ਦੇ ਵਿੱਚ 18,000 ਤੋਂ ਵੱਧ ਵੋਟ ਲੈ ਕੇ ਗਏ ਨੇ, ਭਵਾਨੀ ਦੇ ਵਿੱਚ 17,000 ਤੋਂ ਵੱਧ ਵੋਟ ਲੈ ਕੇ ਗਏ ਨੇ। ਇਹ ਜਾਂ 4-5 ਸੀਟਾਂ ਹੈਗੀਆਂ ਅਜਿਹੀਆਂ ਜਿੱਥੇ ਉਹਨਾਂ ਨੂੰ ਲੱਗਦਾ ਕਿ ਅਸੀਂ ਠੀਕ ਠਾਕ ਵੋਟ ਲਈ ਆ, ਪਰ ਕਿਤੇ ਵੀ ਉਹ ਜਿੱਤ ਵਾਲੀ ਸਥਿਤੀ ਦੇ ਵਿੱਚ ਜਾਂ ਮੁਕਾਬਲੇ 'ਚ ਨਜ਼ਰ ਨਹੀਂ ਆਏ। ਮਤਲਬ ਪਹਿਲਾ ਨੰਬਰ ਤਾਂ ਪਹਿਲਾਂ, ਦੂਏ ਤੇ ਵੀ ਕਿਤੇ ਨਜ਼ਰ ਨਹੀਂ ਆਉਂਦੇ ਆਏ। ਹਾਂ, 2-3 ਸੀਟਾਂ ਤੇ ਕਾਂਗਰਸ ਇਹਨਾਂ ਕਰਕੇ ਹਾਰੀ ਹੋਵੇ, ਇਹਦੇ ਹਿਸਾਬ ਨਾਲ ਅਗਲੇ ਖੁਸ਼ ਹੁੰਦੇ ਹੋਣ, ਇਹ ਵੱਖਰਾ ਸਵਾਲ ਹੈ। ਤੇ ਕਾਂਗਰਸ ਜਿਹੜੇ ਹੁੱਡਾ ਕਹਿੰਦੇ ਸੀਗੇ ਕਿ ਸਾਡਾ ਇਹਨਾਂ ਤੋਂ ਬਿਨਾਂ ਸਰ ਜੂਗਾ, ਹੁਣ ਉਹਨਾਂ ਲਈ ਰਾਹੁਲ ਗਾਂਧੀ ਮੂਹਰੇ ਬੈਠਣਾ ਕਿਵੇਂ ਆਏ, ਵੱਖਰਾ ਸਵਾਲ ਹੈ। ਪਰ ਫਿਲਹਾਲ ਆਮ ਆਦਮੀ ਪਾਰਟੀ ਨੂੰ ਆਕਲਨ ਕਰਨਾ ਚਾਹੀਦਾ ਕਿ ਪੰਜਾਬ 'ਚ ਸਰਕਾਰ ਹੁੰਦਿਆਂ ਤੇ ਦਿੱਲੀ 'ਚ ਸਰਕਾਰ ਹੁੰਦਿਆਂ ਵੀ ਤੁਸੀਂ ਆਪਣੇ ਗ੍ਰਹਿ ਸੂਬੇ ਦੇ ਵਿੱਚ ਲਗਾਤਾਰ 2 ਵਿਧਾਨ ਸਭਾ ਚੋਣਾਂ ਤੇ ਹਾਲ ਹੀ ਦੇ ਵਿੱਚ ਗੱਠਜੋੜ 'ਚ ਮਿਲ ਕੇ ਲੜੀ MP ਚੋਣ ਦੇ ਵਿੱਚ ਤੁਹਾਡੇ ਕੁਝ ਖੱਟਿਆ ਵੱਟਿਆ ਨਹੀਂ ਗਿਆ। ਇਹਦਾ ਮਤਲਬ ਆਮ ਆਦਮੀ ਪਾਰਟੀ ਨੂੰ ਮੁੜ ਕੇ ਸੋਚਣ ਦੀ ਲੋੜ ਹੈ ਕਿ ਤੁਹਾਡੇ ਤੇ ਹੁਣ ਭਰੋਸਾ ਕਿਉਂ ਨਹੀਂ ਬਣ ਰਿਹਾ ਵੋਟਰਾਂ ਦਾ। ਇੱਕ ਦਿਨ ਆਪਾਂ ਗੱਲ ਕੀਤੀ ਸੀ ਨਾ ਕਿ ਦਿੱਲੀ ਤੋਂ ਬਾਅਦ ਜੇ ਕਿਸੇ ਸੂਬੇ ਨੇ ਇਹਨਾਂ ਦੇ ਪੈਰ ਲਵਾਏ ਨੇ, ਪਹਿਲੀ ਵਾਰੀ ਆਪੋਜੀਸ਼ਨ ਦੇ ਵਿੱਚ, ਪਹਿਲੀ ਵਾਰੀ 4 MP ਤੇ ਦੂਜੀ ਵਾਰੀ ਸੱਤਾ, ਤਾਂ ਉਹ ਪੰਜਾਬ ਆ। ਪਰ ਪੰਜਾਬ ਦੇ ਨਾਲ ਜੋ ਵਿਵਹਾਰ ਕੀਤਾ ਜਾ ਰਿਹਾ, ਜੋ ਇਸ ਤਰ੍ਹਾਂ ਇਸ ਵੇਲੇ ਆਪਾਂ ਨੂੰ ਨਜ਼ਰ ਆ ਰਿਹਾ CMO ਦੇ ਵਿੱਚ, ਉਹ ਤੋਂ ਲੱਗਦਾ ਨਹੀਂ ਹੈ ਕਿ ਇਹਨਾਂ ਨੂੰ ਅਹਿਸਾਸ ਹੈ ਕਿ ਪੰਜਾਬ ਨੇ ਸਾਡੇ ਲਈ ਇੰਨਾ ਕੁਛ ਕੀਤਾ। ਜੀ ਨਹੀਂ, ਇਹਨਾਂ ਲਈ ਪੰਜਾਬ ਕਿਸੇ ਸਮੇਂ ਕੋਰ ਖਜ਼ਾਨਾ ਹੀ ਰਿਹਾ ਕਿ ਇੱਥੋਂ ਪੈਸਾ ਕੱਢੋ, ਪਾਰਟੀ ਫੰਡ ਲਈ ਲੁੱਟੋ, ਹੈ ਨਾ। ਇਹਨਾਂ ਦੇ ਸਾਰੇ ਲੀਡਰ ਪੰਜਾਬ ਆ ਕੇ ਕੀ ਕਰਤੂਤਾਂ ਕਰਦੇ ਰਿਹਾ ਸਭ ਨੂੰ ਪਤਾ ਬਿਲਕੁਲ ਜੀ, ਹੈ ਨਾ। ਮਤਲਬ ਜਿਹੜੀ ਭਾਸ਼ਾ, ਜਿਹੜੀ ਸ਼ੈਲੀ ਪੰਜਾਬ ਲਈ, ਪੰਜਾਬੀਆਂ ਲਈ, ਪੰਜਾਬੀ ਕੌਮ ਲਈ ਇਹਨਾਂ ਨੇ ਵਰਤੀ, ਤੇ ਪੈਸਾ ਜੋ ਕੁਛ ਵਰਤਿਆ, ਉਹ ਤੋਂ ਬਿਨਾਂ ਜੋ ਕੁਛ ਪੰਜਾਬ ਦਾ ਵਰਤਿਆ ਸਭ ਨੂੰ ਪਤਾ, ਕਿਸੇ ਤੋਂ ਹੁਣ ਲੁਕਿਆ ਨਹੀਂ ਹੈ। ਤੇ ਉਹ ਤੋਂ ਅੱਗੇ ਫਿਰ ਵੀ ਬੇਸ਼ਰਮੀ ਦੀ ਹੱਦ ਹੈ ਕਿ ਪੰਜਾਬ ਨੇ ਭਗਵੰਤ ਮਾਨ ਦੇ ਮੂੰਹ ਨੂੰ, ਬਦਲਾਅ ਦੇ ਮੂੰਹ ਨੂੰ, ਜਾਂ ਬਾਕੀ ਸਾਰੇ ਸਿਆਸੀ ਦਲਾਂ ਨੂੰ ਹਰਾਉਣ ਦੇ ਕਾਰਨ ਇਹਨਾਂ ਨੂੰ ਜਿਤਾਇਆ, ਤੇ ਪਰ ਇਹਨਾਂ ਨੂੰ ਉਹ ਤਾਜ ਸਾਂਭਣਾ ਨਹੀਂ ਆਇਆ। ਤੇ ਬਹੁਤ ਵਧੀਕੀ ਕਰ ਰਹੇ ਨੇ ਪੰਜਾਬ ਨਾਲ, ਜਿਹੜੀ ਪੰਜਾਬ ਨੂੰ ਮਨਜ਼ੂਰ ਨਹੀਂ ਹੋਣੀ। ਉਹਦਾ ਆਉਂਦੇ ਕਿਸੇ ਨਾ ਕਿਸੇ ਚੋਣਾਂ ਦੇ ਰੂਪ 'ਚ ਰਿਐਕਸ਼ਨ ਤੁਹਾਨੂੰ ਦਿਖੇਗਾ। ਹਾਂਜੀ, ਬਿਲਕੁਲ। ਜਾਂਦੇ ਗੱਲ ਕਰੀਏ ਪੰਥਕ ਰਾਜਨੀਤੀ ਦੇ ਬਾਰੇ। ਬੀਬੀ ਜਗੀਰ ਕੌਰ ਨੇ ਕਹਿੰਦੇ SGPC ਦੀ ਪ੍ਰਧਾਨਗੀ ਵਾਲੀ ਚੋਣ ਲੜਨ ਦੀ ਤਿਆਰੀ ਖਿੱਚ ਲਈ ਹੈ। ਪਿਛਲੀ ਵਾਰੀ ਵੀ ਖਾਸੀਆਂ ਵੋਟਾਂ ਲੈ ਗਏ ਸੀ, ਐਤਕੀ ਤਾਂ ਫਿਰ ਉਹਨਾਂ ਦੇ ਨਾਲ ਉਸੇ ਧੜੇ ਤੇ, ਜਿਸ ਧੜੇ ਦੇ ਵਿਰੁੱਧ ਚੋਣ ਲੜੇ ਸੀ ਉਸ ਟਾਈਮ, ਉਸ ਧੜੇ ਦੇ ਕਈ ਬੰਦੇ ਅਹਿਮ ਚਿਹਰੇ ਨੇ ਜਿਨ੍ਹਾਂ ਦਾ ਇਹਨਾਂ ਵੋਟਾਂ ਦੇ ਵਿੱਚ ਅਸਰ ਰਸੂਖ ਹੈਗਾ। ਪਰਵੀਨ ਜੀ, ਜਿੱਦਾਂ ਹੀ 28 ਤਰੀਕ ਦੇ ਇਜਲਾਸ ਦਾ ਐਲਾਨ ਹੋਇਆ ਸੀ, ਤਦੇ ਕੁਝ ਮੀਡੀਆ ਧਿਰਾਂ ਨੇ, ਕੁਝ ਸੋਸ਼ਲ ਮੀਡੀਆ ਤੇ ਅਕਾਲੀ ਧੜੇ ਨੇ ਗੱਲ ਪ੍ਰਚਾਰਨੀ ਸ਼ੁਰੂ ਕਰਤੀ ਸੀ ਕਿ ਬੀਬੀ ਜਗੀਰ ਕੌਰ ਤਾਂ ਚੋਣ ਨਹੀਂ ਲੜ ਸਕਦੀ, ਵੀ ਉਹ ਤੋਂ ਸਪਸ਼ਟੀਕਰਨ ਮੰਗਿਆ ਹੋਇਆ। ਪਰ ਆਪਾਂ ਉਸੇ ਦਿਨ ਗੱਲ ਕੀਤੀ ਸੀ ਕਿ ਬੀਬੀ ਜਗੀਰ ਕੌਰ ਤੇ ਜਥੇਦਾਰ ਸਾਹਿਬ ਨੇ ਕੋਈ ਰੋਕ ਹੀ ਨਹੀਂ ਲਾਈ, ਕੋਈ ਉਹਦੇ ਤੇ ਪਾਬੰਦੀ ਥੋੜਾ ਲਾਈ ਹੈ। ਉਹ ਤੋਂ ਸਪਸ਼ਟੀਕਰਨ ਮੰਗਿਆ, ਸਪਸ਼ਟੀਕਰਨ ਉਹਨੇ ਇੱਕ ਛੱਡ ਦੋਏ ਦੇ ਤੇ ਮੰਤਰੀ ਵਾਲਾ ਵੀ ਦੇਤਾ ਤੇ ਕੁੜੀ ਵਾਲੇ ਮਾਮਲੇ 'ਚ ਵੀ ਦੇਤਾ। ਤੇ ਉਹ ਚੋਣ ਤਾਂ ਇਸ ਸਭ ਵਰਤਾਰੇ ਤੋਂ ਪਹਿਲਾਂ ਵੀ ਲੜ ਚੁੱਕੀ ਆ। ਸੋ ਇਸ ਲਈ ਇਹਦਾ ਮਤਲਬ ਉਹਨੂੰ ਚੋਣ ਲੜਨ ਦਾ ਅਧਿਕਾਰ ਹੈ, ਤੇ ਇਸ ਗੱਲ ਤੋਂ ਬਾਅਦ ਬੀਬੀ ਸਰਗਰਮ ਹੋ ਗਈ ਆ। ਕੋਈ ਸ਼ੱਕ ਨਹੀਂ ਗਾ ਕਿ ਬਿਲਕੁਲ ਜਦੋਂ ਬੀਬੀ 2022 ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਲੜੀ ਸੀ ਤਾਂ ਉਹ 42 ਵੋਟਾਂ ਲੈ ਗਈ ਸੀ। ਧਾਮੀ ਹੋਰਾਂ ਨੂੰ ਮੇਰਾ ਖਿਆਲ 104 ਵੋਟਾਂ ਪਈਆਂ ਸੀ। ਤੇ ਪਰ 2023 ਦੇ ਵਿੱਚ ਜਦੋਂ ਚੋਣ ਹੋਈ ਤਾਂ ਉਧਰੋਂ ਬਲਵੀਰ ਸਿੰਘ ਘੁੰਨਸੋਰੀ ਉਮੀਦਵਾਰ ਸੀਗੇ, ਤੇ ਉਸ ਸਮੇਂ ਸੰਤ ਬਲਵੀਰ ਸਿੰਘ ਘੁੰਨਸੋਰਾ ਨੂੰ ਸਿਰਫ 17 ਵੋਟਾਂ ਪਈਆਂ ਸੀ, ਤੇ ਇੱਧਰ ਆਪਣਾ ਧਾਮੀ ਹੋਰੀ 118 ਵੋਟਾਂ ਲੈ ਗਏ ਸੀ। ਸੋ ਹੁਣ ਬੀਬੀ ਜਗੀਰ ਕੌਰ ਜੇ ਸਰਗਰਮ ਹੁੰਦੀ ਤਾਂ ਇਹ ਮੰਨਿਆ ਜਾ ਰਿਹਾ ਕਿ ਉਹਦੇ ਕੋਲ 50+ ਵੋਟਾਂ ਹੈਗੀਆਂ। ਤੇ ਬੇਸ਼ੱਕ ਉਹਦੇ ਬਾਵਜੂਦ ਵੀ ਧਾਮੀ ਹੋਰਾਂ ਦਾ ਪਲੜਾ ਭਾਰੀ ਹੈ, ਪਰ ਸੁਖਬੀਰ ਬਾਦਲ ਹੁਣ ਸਹਿਮ 'ਚ ਨੇ, ਤੇ ਪਤਾ ਲੱਗ ਰਿਹਾ ਕਿ ਉਹਨਾਂ ਨੇ ਆਪਣੇ ਗਰੁੱਪ ਵਾਲੇ SGPC ਦੇ ਮੈਂਬਰਾਂ ਨਾਲ ਗੁਪਤ ਬੈਠਕ ਵੀ ਕਰ ਲਈ ਆ। ਠੀਕ ਹੈ। ਉਹ ਤੋਂ ਬਿਨਾਂ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਸਾਨੂੰ ਨਹੀਂ ਭੁਗਤਦੇ ਉਹਨਾਂ ਤੱਕ ਵੀ ਪਹੁੰਚ ਅਪਰੋਚ ਸ਼ੁਰੂ ਕਰਤੀ ਆ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਜਿਹੜੇ ਬਲਵੀਰ ਸਿੰਘ ਘੁੰਨਸੋਰਾ ਨੂੰ ਸਿਰਫ 17 ਵੋਟਾਂ ਪਈਆਂ, ਉਹਨਾਂ ਦੇ ਦਰ ਤੇ ਬੀਬੀ ਜਗੀਰ ਕੌਰ ਵੀ ਪਹੁੰਚ ਗਈ, ਉਹਨਾਂ ਦੇ ਦਰ ਤੇ ਧਾਮੀ ਵੀ ਪਹੁੰਚ ਗਏ। ਬਿਲਕੁਲ, ਦੋਵਾਂ ਨੇ ਉਹਨਾਂ ਤੱਕ ਪਹੁੰਚ ਅਪਰੋਚ ਕਰ ਲਈ, ਹੈ ਨਾ। ਉਹ ਤੋਂ ਬਿਨਾਂ ਵੀ ਜਿਹੜੇ ਪਤਾ ਲੱਗ ਰਿਹਾ ਕਿ ਕਿਸੇ ਨੂੰ ਸੁਖਬੀਰ ਦਾ ਫੋਨ ਮਿਲਾ ਕੇ ਕੰਨ ਨੂੰ ਲਾਇਆ ਜਾ ਰਿਹਾ, ਕਿਸੇ ਕੋਲ ਕੋਈ ਲੀਡਰ ਭੇਜਿਆ ਜਾ ਰਿਹਾ, ਕਿਸੇ ਨੂੰ ਕੋਠੀ ਬੁਲਾਇਆ ਜਾ ਰਿਹਾ, ਕਿਸੇ ਨਾਲ ਦਫ਼ਤਰ 'ਚ ਮੁਲਾਕਾਤ ਕੀਤੀ ਜਾ ਰਹੀ ਹੈ, ਕਿਸੇ ਨੂੰ ਕਿਸੇ ਤੋਂ ਕਹਾਇਆ ਜਾ ਰਿਹਾ। ਸੋ ਇਹ ਮੈਨੇਜਮੈਂਟ ਸ਼ੁਰੂ ਹੋ ਗਈ ਹੈ, ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੇ ਤਕੜੇ ਉਮੀਦਵਾਰ ਮੰਨੇ ਜਾਂਦੇ ਨੇ, ਭਰੋਸੇਯੋਗ ਉਮੀਦਵਾਰ ਮੰਨੇ ਜਾਂਦੇ ਨੇ, ਤਾਂ ਅਕਾਲੀ ਦਲ ਲਈ ਇਹ ਵੀ ਦੁਵਿਧਾ ਕਿ ਜੇ ਕੱਲ ਨੂੰ ਸੁਖਬੀਰ ਵਾਲੀ ਕੁਰਸੀ ਖਾਲੀ ਹੋਈ, ਉੱਥੇ ਵੀ ਕਿਸੇ ਨੂੰ ਪ੍ਰਧਾਨਗੀ ਦੇਣੀ ਹੈ। ਤੇ ਉੱਥੇ ਇਹਨਾਂ ਨੂੰ ਲੱਗ ਰਿਹਾ ਕਿ ਭੁੰਦੜ ਤੋਂ ਗੱਲ ਨਹੀਂ ਬਣ ਰਹੀ ਜੀ, ਹੋਰ ਕਿਸੇ ਨੂੰ ਉੱਥੇ ਲਿਆਉਣ ਦੀ ਸਥਿਤੀ 'ਚ ਨਹੀਂ ਹੈਗੇ, ਭਰੋਸਾ ਨਹੀਂ ਬਣ ਰਿਹਾ ਕਿ ਧਾਮੀ ਨੂੰ ਇੱਧਰ ਪ੍ਰਧਾਨਗੀ ਵੀ ਦਿੱਤੀ ਜਾ ਸਕਦੀ ਹੈ, ਕਿ ਧਾਮੀ ਇੱਕੋ ਸਮੇਂ 'ਚ 2 ਥਾਵਾਂ ਤੇ ਪ੍ਰਧਾਨਗੀ ਕਰਦੇ ਨਜ਼ਰ ਆਉਣਗੇ,
ਜਾਂ ਉਹਨਾਂ ਨੂੰ ਪਾਰਟੀ ਦੀ ਪ੍ਰਧਾਨਗੀ ਦੇ ਦਈਏ ਤੇ ਇੱਧਰ ਜੇ ਮੈਂਬਰ ਪੂਰੇ ਹੁੰਦੇ ਨੇ ਕਿਸੇ ਹੋਰ ਨੂੰ ਉਮੀਦਵਾਰ ਬਣਾਇਆ ਜਾ ਸਕਦਾ। ਜੀ ਜੀ ਜੀ। ਅਕਾਲੀ ਦਲ ਇਸ ਸਥਿਤੀ 'ਚ ਵੀ ਹੈ ਤੇ ਕੁਝ ਸਲਾਹਾਂ ਦੇ ਨਾਲ ਇਹ ਵੀ ਸਲਾਹ ਦੇ ਗਏ ਕਿ ਦੇਖ ਲਓ ਜੀ, ਜੇ ਸਮਝੌਤਾ ਹੁੰਦਾ ਤਾਂ ਸਮਝੌਤਾ ਕਰਕੇ ਬੀਬੀ ਨੂੰ ਪ੍ਰਧਾਨ ਬਣਾ ਲਓ, ਸੁਧਾਰ ਲਹਿਰ ਖਤਮ ਹੋ ਜੂਗੀ, ਸਾਰਿਆਂ ਨੂੰ ਨਾਲ ਲਿਓ। ਅੱਛਾ। ਪਰ ਕਹਿੰਦੇ ਸੁਖਬੀਰ ਬਾਦਲ ਇਸ ਗੱਲ ਤੋਂ ਦੁਵਿਧਾ 'ਚ ਨੇ ਕਿ ਇਸ ਪ੍ਰਧਾਨਗੀ ਦੇਣ ਲੱਗੇ ਤਾਂ ਸਮਝੌਤਾ ਕਰ ਲੈਣਗੇ, ਪਰ ਪ੍ਰਧਾਨਗੀ ਮਿਲਣ ਤੋਂ ਬਾਅਦ ਜੇ ਫਿਰ ਸਾਡੇ ਹਿਸਾਬ ਨਾਲ ਨਾ ਚੱਲੇ ਫਿਰ ਕੀ ਕਰਾਂਗੇ। ਸੋ ਕਿਤੇ ਇਹ ਨਾ ਹੋਵੇ ਕਿ ਬਣੀ ਬਣਾਈ ਖੇਡ ਵਿਗਾੜ ਲਈ। ਇਸ ਲਈ ਉਹ ਕਹਿੰਦੇ ਕਿ ਅਕਾਲੀ ਦਲ ਦੀ ਜੋ ਸਥਿਤੀ ਹੈ ਉਹ ਤਾਂ ਹੈਗੀ ਉਹ ਹੈ, ਪਰ ਐਸਜੀਪੀਸੀ ਬਚਾ ਲਓ, ਧਾਮੀ ਨੂੰ ਹੀ ਉਮੀਦਵਾਰ ਬਣਾਓ। ਸੋ ਇਸ ਲਈ ਫੂਕ ਫੂਕ ਕੇ ਕਦਮ ਰੱਖਿਆ ਜਾ ਰਿਹਾ, ਤਾਂ ਹੀ ਹੁਣ ਘੁੰਨਸ ਦਾ ਬੂਹਾ ਸੁਧਾਰ ਲਹਿਰ ਵੀ ਤੇ ਬਾਦਲ ਧੜਾ ਵੀ ਖੜਕਾ ਰਿਹਾ ਤੇ ਹੋਰ ਕਿੰਨਿਆਂ ਦੇ ਦਰਾਂ ਦੇ ਉੱਤੇ ਖੈਰ ਮੰਗਣ ਇਹ ਦਲ ਜਾ ਰਹੇ ਨੇ। ਬੀਬੀ ਜਗੀਰ ਕੌਰ ਨੇ ਇਸ ਚੋਣ ਨੂੰ ਰੋਮਾਂਚਕ ਤੇ ਮੁਕਾਬਲੇ ਵਾਲੀ ਬਣਾ ਦਿੱਤਾ। ਅਜੇ ਤੱਕ ਕਾਗਜ਼ ਭਰੇ ਨਹੀਂ ਗਏ। ਵੈਸੇ ਪ੍ਰਧਾਨ ਸਾਹਿਬ ਨੂੰ ਇਹ ਡਰ ਹੈ ਵੀ ਕਿਤੇ ਇਹ ਨਾ ਹੋਵੇ ਕਿ ਤੁਹਾਡੇ ਨਾਲ ਸਹਿਮਤੀ ਕਰਕੇ ਉਹ ਇਹ ਪ੍ਰਧਾਨਗੀ ਵੀ ਲੈ ਜਾਣ, ਅਕਾਲੀ ਦਲ ਵੀ ਲੈ ਜਾਣ ਤੇ ਨਾਲ ਐਸਜੀਪੀਸੀ ਦੀ ਪ੍ਰਧਾਨਗੀ ਲੈ ਜਾਣ। ਬਿਲਕੁਲ। ਬੇਸ਼ੱਕ ਪ੍ਰਕਾਸ਼ ਸਿੰਘ ਬਾਦਲ ਦਾ ਸਿਆਸਤ ਕਰਨ ਦਾ ਤਰੀਕਾਕਾਰ ਜੋ ਵੀ ਹੈ ਉਹਦੇ ਤੇ ਬਹੁਤ ਸਾਰੇ ਕਿੰਤੂ ਵੀ ਹੋ ਸਕਦੇ ਨੇ, ਉਹਨਾਂ ਦੇ ਫੈਸਲਿਆਂ ਤੇ ਕਿੰਤੂ ਹੁੰਦੇ ਰਹਿੰਦੇ ਨੇ ਅਕਸਰ। ਪਰ ਜੇਕਰ ਤੁਸੀਂ ਸਿਆਸੀ ਸਮੀਕਰਨਾਂ ਨੂੰ ਆਪਣੇ ਮੁਤਾਬਕ ਢਾਲਣਾ ਚਾਹੁੰਦੇ ਹੋ ਤਾਂ ਤੁਹਾਡਾ ਸਿਆਸੀ ਗ੍ਰਾਫ ਜਿਹੜਾ ਉਹ ਚੰਗਾ ਹੋਣਾ ਚਾਹੀਦਾ, ਤੁਹਾਡੀ ਸਿਆਸਤ ਤੇ ਪਕੜ ਹੋਣੀ ਚਾਹੀਦੀ ਹੈ। ਪਰ ਉਹਨਾਂ ਦੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਢਾਂਚੇ ਦੇ ਉੱਤੇ ਤੇ ਹੋਰ ਚੀਜ਼ਾਂ ਦੇ ਉੱਤੇ ਬਾਦਲ ਪਰਿਵਾਰ ਦੀ ਉਹ ਪਕੜ ਜਿਹੜੀ ਹੈ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਉਹ ਲਗਾਤਾਰ ਲਮਕਦੀ ਤੇ ਢਿੱਲੀ ਨਜ਼ਰ ਆ ਰਹੀ ਹੈ ਲਗਾਤਾਰ। ਸੁਖਬੀਰ ਬਾਦਲ ਨੇ ਮੈਨੂੰ ਲੱਗਦਾ ਆਪਣੇ ਪਿਤਾ ਦੀ ਰਾਜਨੀਤੀ ਕਿਤਾਬ ਅਜੇ ਪੜ੍ਹੀ ਹੋਣੀ। ਜੀ ਜੀ ਉਹਨਾਂ ਨੇ ਉਹ ਦਾਪੇ ਚਲੇ ਉਹ ਸਿੱਖੇ ਹੀ ਨਹੀਂ ਜਿਹੜੇ ਬਾਦਲ ਨੂੰ ਕਾਕਾ ਜੀ ਕਹਿ ਕੇ, ਜਥੇਦਾਰ ਸਾਹਿਬ ਕਹਿ ਕੇ ਕਰਨੇ ਆਉਂਦੇ ਸੀ। ਬਿਲਕੁਲ ਬਿਲਕੁਲ। ਹਾਂ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਉਹਨਾਂ ਦੇ ਸਾਰੇ ਫੈਸਲਿਆਂ ਨਾਲ ਸਹਿਮਤ ਹੈ। ਉਹਨਾਂ ਦਾ ਸਿਆਸਤ ਰਾਜਨੀਤਿਕ ਦਾ ਪੇਚ। ਹਾਂ, ਰਾਜਨੀਤਿਕ ਦਾ ਪੇਚ, ਬਿਲਕੁਲ। ਮੋਦੀ ਤੋਂ ਪੈਰੀ ਹੱਥ ਲਵਾ ਜਾਂਦੇ ਸੀ, ਉਹ ਕੋਈ ਛੋਟੀ ਗੱਲ ਤਾਂ ਥੋੜੀ ਸੀ। ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।